ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਈਗੈ ਨਿਰਗੁਣ ਉਗੈ ਸਰਗੁਣ। ਕੇਲ ਕਰਤ ਬਿਜ ਸੁਆਮੀ ਮੇਰਾ। ਨਾਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ। ਜਿਨ ਤੂੰ ਨਾਹੀ ਵਿਸਰਿਆ। ਮੈਂ ਮੂਰਖ ਕੀ ਕੀਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਪਰਿਆ ਰੇ। ਮਤ ਸਮਤ ਤੇਰੇ ਵਸ ਸੁਆਮੀ। ਹਮ ਜੰਤ ਤੁਮ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੈ ਬੁਲੈਨੀ। ਬੇਸੁਮਾਰ ਅਥਾਹ ਅਗਨਤ ਅਤੁਲ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਿਹਾਗੜਾ ਮਹੱਲਾ ਪੰਜਵਾ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਆਨ ਦਿਨ ਨਾਮ ਵਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾ ਹਰ ਜਸ। ਮਿੱਠਾ ਲਾਗੈ ਤੇਰਾ ਭਾਣਾ ਰਾਮ। ਕਰ ਦਇਆ ਮਇਆ ਗੋਪਾਲ ਗੋਬਿੰਦ। ਕੋਇ ਨਾਹੀ ਤੁਝ ਬਿਨਾ। ਸਮਰੱਥ ਅਗਾਥ ਅਪਾਰ ਪੂਰਨ ਜੀਓ। ਤਾਨ ਧਨ ਤੁਮ ਰਮਨਾ। ਮੂਰਖ ਮੁਗਧ ਅਨਾਥ ਚੰਚਲ। ਬਲਹੀਨ ਨੀਚ ਜਾਣਾ। ਬਿਨਵੰਤ ਨਾਨਕ ਸਰਣ ਤੇਰੀ। ਰਾਖ ਲਿਹੋ ਆਵਣ ਜਾਣਾ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪੀਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਅੰਮ੍ਰਿਤਮਈ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਗੁਰਸਿੱਖ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਪ੍ਰਮਾਤਮਾ ਤੋਂ ਕਿਰਪਾ ਦੀ ਯਾਚਨਾ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਸਰੂਪ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਜੀ ਤੋਂ ਇਹ ਬੇਨਤੀ ਕਰਿਆ ਕਰ, ਮਹਾਰਾਜ ਐਸੀ ਮੇਰੇ ਤੇ ਕਿਰਪਾ ਕਰੋ। हे ਅਕਾਲ ਪੁਰਖ ਪਰਮੇਸ਼ਰ ਸਰੂਪ ਪੂਰੇ ਸਤਿਗੁਰੂ ਜੀ, ਮਹਾਰਾਜ ਸਾਡੇ ਤੇ ਆਪ ਜੀ ਕਿਰਪਾ ਕਰ ਦੇਣਾ ਕਰੋ। ਆਨੰਦ ਨਾਮ ਬਖਾਣਾ ਰਾਮ। ਕੈਸੀ ਕਿਰਪਾ ਕਰੋ ਮਹਾਰਾਜ। हे ਗਰੀਬ ਨਵਾਜ ਸਤਿਗੁਰੂ ਜੀ, ਰਾਤ ਵੀ ਦਿਨੇ ਵੀ ਤੁਹਾਡੇ ਨਾਮ ਦਾ ਵਖਿਆਨ ਕਰਦੇ ਰਹੀਏ। ਰਾਤ ਦਿਨ ਅੱਠੇ ਪਹਿਰ ਮਹਾਰਾਜ ਤੁਹਾਡਾ ਸਿਮਰਨ ਕਰਦੇ ਰਹੀਏ। ਜਿੱਥੇ ਮਹਾਰਾਜ ਰਸਨਾ ਤੋਂ ਪਰਮੇਸ਼ਰ ਆਪ ਜੀ ਦਾ ਨਾਮ ਉਚਾਰਨ ਕਰਨਾ ਹੈ, ਉਥੇ ਹਿਰਦੇ ਕਰਕੇ ਮਹਾਰਾਜ ਆਪ ਜੀ ਦੀ ਸਿਮਰਨ ਦੀ ਦਾਤ ਸਾਨੂੰ ਮਿਲ ਜਾਵੇ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮਹਾਰਾਜ ਤੁਹਾਡਾ ਹੀ ਜਸ ਉਚਾਰਨ ਕਰਦੇ ਰਹੀਏ। ਜੇ ਕਿਤੇ ਮਹਾਰਾਜ ਸੋਭਾ ਦੇ ਬਚਨ ਕਰਦੇ, ਉਹ ਵੀ ਆਪ ਜੀ ਦੀ ਮਹਾਰਾਜ ਸੋਭਾ ਦੇ ਵਡਿਆਈ ਦੇ ਜਸ ਦੇ ਬਚਨ ਉਚਾਰਨ ਕਰਦੇ ਰਹੀਏ। ਹਿਰਦੇ ਕਰਕੇ ਮਹਾਰਾਜ ਤੁਹਾਡੀ ਹੀ ਯਾਦ ਸਾਡੇ ਹਿਰਦੇ ਵਿੱਚ ਮਹਾਰਾਜ ਰਹਿਣਾ ਕਰੇ। ਇਸ ਪ੍ਰਕਾਰ ਪਰਮੇਸ਼ਰ ਆਪ ਕਿਰਪਾ ਕਰੋ ਸਾਡੇ ਤੇ ਐਸੀ ਬਖਸ਼ਿਸ਼ ਕਰ ਦੇਵ। ਸਾਧ ਸੰਗਤ ਜੀ, ਜੀਵਨ ਦੇ ਅੰਦਰ ਸਤਿਗੁਰੂ ਜੀ ਦੀ ਕਿਰਪਾ ਨਾ ਪ੍ਰਾਪਤ ਹੋਵੇ ਤੇ ਮਨੁੱਖ ਕਦੇ ਵੀ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦਾ, ਜਦੋਂ ਤੱਕ ਸਤਿਗੁਰੂ ਜੀ ਦੀ ਕਿਰਪਾ ਨਹੀਂ ਹੋ ਜਾਂਦੀ। ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਕਿਰਪਾ ਸ਼ਬਦ ਬੇਅੰਤ ਵਾਰ ਬਾਰ-ਬਾਰ ਉਚਾਰਨ ਕੀਤਾ ਹੈ। ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਮਹਾਰਾਜ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਜੀਵਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਲਾ ਦਿੰਦੇ ਐ। ਸਾਧ ਸੰਗਤ ਜੀ ਉਹੋ ਹੀ ਗੁਰਮੁਖ ਪਿਆਰੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਨਹੀਂ ਤਾਂ ਬਿਨਾਂ ਕਰਮਾਂ ਤੋਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਜੀਵਨ ਦੇ ਵਿੱਚ ਕਈ ਵਾਰ ਨਹੀਂ ਪ੍ਰਾਪਤ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ। ਮਹਾਰਾਜ ਜਿਨ੍ਹਾਂ ਤੇ ਆਪ ਜੀ ਕਿਰਪਾ ਕਰਦੇ ਹੋ ਨਾ, ਉਹ ਜੀਵ ਤੁਹਾਡਾ ਨਾਮ ਜਪਦੇ ਐ।
ਜਿਨ੍ਹਾਂ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਹੋ। ਜਿਨ੍ਹਾਂ ਤੋਂ ਮਹਾਰਾਜ ਆਪਣਾ ਜਸ ਕਰਵਾਉਣਾ ਚਾਹੋ, ਉਹੋ ਹੀ ਮਹਾਰਾਜ ਜਸ ਗਾਜ ਉਚਾਰਨ ਕਰ ਸਕਦੇ ਐ। ਜਿਨ੍ਹਾਂ ਤੋਂ ਆਪਣੇ ਗੁਣ ਗਵਾਉਣੇ ਚਾਹੋ ਮਹਾਰਾਜ, ਉਹੋ ਹੀ ਆਪ ਜੀ ਦੇ ਗੁਣ ਗਾ ਸਕਦੇ ਐ। ਜੀਵ ਦਾ ਆਪਣਾ ਕੋਈ ਚਾਰਾ ਨਹੀਂ, ਆਪਣਾ ਕੋਈ ਬਲ ਨਹੀਂ ਹੈ, ਨਾ ਚੁੱਪ ਰਹਿਣ ਵਿੱਚ ਤੇ ਨਾ ਕੁਝ ਬੋਲਣ ਦੇ ਵਿੱਚ। ਮਹਾਰਾਜ ਜਿਨ੍ਹਾਂ ਤੇ ਆਪ ਜੀ ਕਿਰਪਾ ਕਰਦੇ ਹੋ, ਹਜੂਰ ਦੇ ਸਿਮ ਬਚਨ ਪੜ੍ਹਦੇ ਹਾਂ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਮਹਾਰਾਜ ਤੁਹਾਡੀ ਕਿਰਪਾ ਕਰਕੇ ਹੀ ਗੁਣ ਗਾਏ ਜਾ ਸਕਦੇ ਨੇ। ਤੁਹਾਡੀ ਬਖਸ਼ਿਸ਼ ਦੇ ਨਾਲ ਹੀ ਮਹਾਰਾਜ ਨਾਮ ਜਪਿਆ ਜਾ ਸਕਦਾ ਹੈ। ਹਜੂਰ ਨੇ ਹੋਰ ਵੀ ਬਚਨ ਉਚਾਰਨ ਕੀਤੇ, ਪ੍ਰਮਾਤਮਾ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ। ਮਹਾਰਾਜ ਤੁਧ ਭਾਵੈ ਤਾਂ ਨਾਮ ਜਪਾਵਹਿ, ਸੁਖ ਤੇਰਾ ਦਿੱਤਾ ਲਹੀ ਹੈ। ਹੇ ਗਰੀਬ ਨਵਾਜ, ਤੁਹਾਨੂੰ ਭਾ ਜਾਵੇ ਨਾ ਤਾਂ ਹੀ ਮਹਾਰਾਜ ਤੁਸੀਂ ਜਾਪ ਜਪਾਉਂਦੇ ਹੋ, ਆਪਣਾ ਨਾਮ ਜਪਾ ਲੈਂਦੇ ਹੋ। ਜਿਨ੍ਹਾਂ ਦੀ ਭਾਵਨਾ ਮਹਾਰਾਜ ਤੁਹਾਨੂੰ ਭਾ ਜਾਂਦੀ ਹੈ, ਜੋ ਗੁਰਸਿੱਖ ਭਾਵਨਾ ਸਿੱਧ ਹੋ ਕੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਹੇ ਗਰੀਬ ਨਵਾਜ, ਜੀਵਨ ਦੇ ਅੰਦਰ ਕਿਰਪਾ ਕੀਤੀ ਆਪ ਜੀ ਨੇ ਮਹਾਰਾਜ, ਸਿੱਖੀ ਦੀ ਦਾਤ ਬਖਸ਼ੀ ਹੈ। ਕਿਰਪਾ ਕਰੋ ਸਿੱਖੀ ਕਮਾਉਣ ਦਾ ਵੀ ਮਹਾਰਾਜ ਬਲ ਬਖਸ਼ੋ। ਹੇ ਗਰੀਬ ਨਵਾਜ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਕਿਰਪਾ ਕਰੋ ਮਹਾਰਾਜ, ਧਰਮ ਕਰੋ ਆਪ ਜੀ ਆਪਣੇ ਚਰਨਾਂ ਦਾ ਭਰੋਸਾ। ਮਹਾਰਾਜ ਜੀਵਨ ਮੁਕਤੀ ਦਾ ਆਨੰਦ ਮਾਣ ਸਕੀ, ਐਸੀ ਸਿਮਰਨ ਦੀ ਬੰਦਗੀ ਦੀ ਦਾਤ ਕਿਰਪਾ ਕਰਕੇ ਸਾਨੂੰ ਬਖਸ਼ੋ। ਜੋ ਮਾਈ ਪਾਈ ਸਿੱਖ ਸੇਵਕ ਭਾਵਨਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਐ, ਹੇ ਗਰੀਬ ਨਵਾਜ ਮਹਾਰਾਜ ਐਸੀ ਸਾਡੇ ਤੇ ਕਿਰਪਾ ਕਰੋ। ਹਰ ਸਮੇਂ ਅਨ ਦਿਨ ਨਾਮ ਵਖਾਣਾ ਰਾਮ, ਰਾਤ ਵੀ ਦਿਨੇ ਵੀ ਮਹਾਰਾਜ ਤੁਹਾਡਾ ਨਾਮ ਹੀ ਅਸੀਂ ਜਪਦੇ ਰਹੀਏ। ਤੇ ਸਾਧ ਸੰਗਤ ਜੀ, ਜਦੋਂ ਤੱਕ ਮਨੁੱਖ ਚੰਗੀ ਮਤ ਨਹੀਂ ਧਾਰਨ ਕਰਦਾ, ਉਦੋਂ ਤੱਕ ਪਰਮੇਸ਼ਰ ਦਾ ਨਾਮ ਵੀ ਜਪਿਆ ਨਹੀਂ ਜਾਂਦਾ। ਬੁੱਧੀ ਜਦੋਂ ਤੱਕ ਮਲੀਨ ਰਹਿੰਦੀ ਹੈ ਨਾ, ਪੂਰਬਲੇ ਮਾੜੇ ਸੰਸਕਾਰਾਂ ਕਰਕੇ, ਪਾਪ ਕਰਮ ਕਰਨੇ ਕਰਕੇ, ਉਦੋਂ ਤੱਕ ਸਾਰਾ ਕੁਝ ਜੀਵ ਨੂੰ ਮੈਲਾ ਹੀ ਨਜ਼ਰ ਆਉਂਦਾ ਹੈ। ਪਰਮੇਸ਼ਰ ਦਾ ਨਾਮ ਵੀ ਉਦੋਂ ਤੱਕ ਚੰਗਾ ਨਹੀਂ ਲੱਗਦਾ। ਜੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦਿੰਦੇ ਐ, ਜੀਵਨ ਦੇ ਅੰਦਰ ਚੰਗੀ ਬੁੱਧ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਜੀ ਦੀ ਮੱਤ ਜਿਸ ਨੂੰ ਜੀਵਨ ਦੇ ਅੰਦਰ ਮਿਲ ਜਾਂਦੀ ਹੈ, ਉਹ ਜੀਵ ਫਿਰ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਜਦੋਂ ਸਾਧ ਸੰਗਤ ਜੀ ਮਲੀਨ ਬੁੱਧੀ ਅਭਾਵ ਹੋ ਜਾਂਦੀ, ਬੁੱਧੀ ਸ਼ੁੱਧ ਹੋ ਜਾਂਦੀ ਹੈ ਨਾ, ਚੰਗਾ ਅਕਲਵਾਨ ਬਣ ਜਾਂਦਾ ਹੈ, ਆਤਮ ਵਿਸ਼ੈਣੀ ਬੁੱਧ ਦੀ ਪ੍ਰਾਪਤੀ ਕਰ ਲੈਂਦਾ ਹੈ, ਫਿਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਹੀ ਪਿਆਰ ਲੱਗਦਾ ਹੈ। ਤੇ ਹਰ ਸਮੇਂ ਬੇਨਤੀਆਂ ਕਰਦਾ ਹੈ, ਮਹਾਰਾਜ ਤੁਮ ਕਰਹੁ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਹੇ ਗਰੀਬ ਨਵਾਜ ਸਾਈ ਨਾਮ ਅਮੋਲ, ਹੇ ਗਰੀਬ ਨਵਾਜ ਐਸਾ ਅਮੋਲਕ ਜੋ ਆਪ ਜੀ ਦਾ ਨਾਮ ਹੈ ਨਾ, ਕੀਮ ਨਾ ਕੋਈ ਜਾਣਦਾ, ਕੋਈ ਇਹਦੀ ਕੀਮਤ ਨਹੀਂ ਜਾਣਦਾ। ਐਸਾ ਅਮੋਲਕ ਤੇ ਮਹਾਰਾਜ ਸਭ ਤੋਂ ਉੱਚਾ ਤੇ ਪਰਮ ਦਾਤ ਜੋ ਤੁਹਾਡੇ ਨਾਮ ਦੀ ਜੀਵਨ ਦੇ ਵਿੱਚ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੋ। ਤੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਹੇ ਪੂਰੇ ਸਤਿਗੁਰੂ ਜੀ ਕਿਰਪਾ ਕਰੋ ਮਹਾਰਾਜ, ਰਾਤ ਵੀ ਦਿਨੇ ਵੀ ਤੁਹਾਡਾ ਨਾਮ ਜਪਦੇ ਰਹੀਏ। ਹਰ ਸਮੇਂ ਮਹਾਰਾਜ ਅੱਠੇ ਪਹਿਰ ਇੱਕ ਤੈ ਲੇਵੈ, ਮੰਨੇਨ ਹੁਕਮ ਅਪਾਰ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ, ਅੱਠੇ ਪਹਿਰ ਤੁਹਾਡਾ ਨਾਮ ਅਸੀਂ ਜਪਦੇ ਰਹੀਏ। ਮਹਾਰਾਜ ਹਿਰਦੇ ਕਰਕੇ ਕਦੇ ਵੀ ਤੁਹਾਡਾ ਸਿਮਰਨ ਸਾਨੂੰ ਵਿਸਰੇ ਨਾ, ਹਿਰਦੇ ਕਰਕੇ ਸਦਾ ਹੀ ਮਹਾਰਾਜ ਆਪ ਜੀ ਦੀ ਯਾਦ ਵਿੱਚ ਜੁੜੇ ਰਹੀਏ। ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਹਾਰਾਜ ਆਪ ਜੀ ਦੀ ਜਿਹੜੀ ਨਾਮ ਅੰਮ੍ਰਿਤਮਈ ਬਾਣੀ ਹੈ ਨਾ, ਆਤਮਿਕ ਰਸ ਦੇਣ ਵਾਲੀ ਹੈ, ਇਸ ਅੰਮ੍ਰਿਤਮਈ ਬਾਣੀ ਦੁਆਰਾ ਮਹਾਰਾਜ ਤੁਹਾਡਾ ਜਸ ਅਸੀਂ ਉਚਾਰਨ ਕਰਦੇ ਰਹੀਏ। ਜੀਵਨ ਦੇ ਅੰਦਰ ਅੰਮ੍ਰਿਤਮਈ ਬਾਣੀ ਕਿਰਪਾ ਕਰਕੇ ਸਾਨੂੰ ਬਖਸ਼ੋ। ਐਸੀ ਅੰਮ੍ਰਿਤਮਈ ਆਤਮਿਕ ਰਸ ਦੇਣ ਵਾਲੀ, ਅਮਰ ਕਰਨ ਵਾਲੀ ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਹੈ।
ਜਿਨ੍ਹਾਂ ਨੂੰ ਜੀਵਨ ਦੇ ਅੰਦਰ ਗੁਰੂ ਕੀ ਬਾਣੀ ਦਾ ਆਸਰਾ ਮਿਲਿਆ ਹੈ। ਸਾਧ ਸੰਗਤ ਜੀ, ਕੋਈ ਵੀ ਆਸਰਾ ਉਹਨਾਂ ਨੇ ਸੰਸਾਰ ਦੇ ਅੰਦਰ ਕਦੇ ਫਿਰ ਦੁਬਾਰਾ ਧਾਰਨ ਨਹੀਂ ਕੀਤਾ, ਫਿਰ ਕਦੇ ਵੀ ਕਿਸੇ ਦਾ ਆਸਰਾ ਨਹੀਂ ਤੱਕਿਆ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਦਾ ਆਸਰਾ ਮਿਲਿਆ ਹੈ। ਕਿਉਂਕਿ ਦੁਨਿਆਵੀ ਆਸਰੇ ਸਦਾ ਰਹਿਣ ਵਾਲੇ ਨਹੀਂ, ਪਤਾ ਨਹੀਂ ਕਿਹੜੇ ਵੇਲੇ ਸਾਧ ਸੰਗਤ ਜੀ ਉਹਨਾਂ ਨੇ ਸਾਥ ਛੱਡ ਦੇਣਾ ਹੈ, ਪਰ ਗੁਰੂ ਕੀ ਬਾਣੀ ਦਾ ਆਸਰਾ ਸਦੀਵੀ ਕਾਲ ਰਹਿਣ ਵਾਲਾ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਹਜੂਰ ਦੇ ਗੁਰਬਾਣੀ ਵਿੱਚ ਬਚਨ ਹੈ, ਐਸੀ ਅੰਮ੍ਰਿਤਮਈ ਗੁਰੂ ਕੀ ਬਾਣੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਮਹਾਰਾਜ ਜਿਵੇਂ ਜਿਵੇਂ ਸਰਵਣ ਕਰਦੇ ਹਾਂ ਸਾਡੇ ਬੰਧਨ ਟੁੱਟਦੇ ਜਾਂਦੇ ਹਨ, ਮੋਹ ਮਮਤਾ ਦੇ ਬੰਧਨਾਂ ਤੋਂ ਮਹਾਰਾਜ ਅਸੀਂ ਆਜ਼ਾਦ ਹੁੰਦੇ ਜਾਂਦੇ ਆ। ਜਿਵੇਂ ਜਿਵੇਂ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਨਾਲ ਆਪ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਦੇ ਹਾਂ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਐਸੀ ਜੀਵਨੇ ਜੋ ਨਾ ਗੁਰਮੁਖਾਂ ਨੂੰ ਦਾਤ ਪ੍ਰਾਪਤ ਹੋਈ ਹੈ। ਮਹਾਰਾਜ ਤੁਹਾਡੀ ਪਵਿੱਤਰ ਗੁਰਬਾਣੀ ਦਾ ਸਾਨੂੰ ਮਨ ਬਾਣੀ ਸਰੀਰ ਕਰਕੇ ਆਸਰਾ ਹੈ। ਤੋ ਹਜੂਰ ਕਹਿੰਦੇ ਜਿਨ੍ਹਾਂ ਨੇ ਪਾਵਨ ਗੁਰਬਾਣੀ ਦਾ ਆਸਰਾ ਲਿਆ, ਅੰਮ੍ਰਿਤ ਬਾਣੀ ਉਚਰਾ ਹਰ ਜਸ। ਮਹਾਰਾਜ ਹਰ ਸਮੇਂ ਤੁਹਾਡਾ ਜਸ ਹੀ ਅਸੀਂ ਉਚਾਰਨ ਕਰਦੇ ਰਹੀਏ। ਐਸੀ ਅੰਮ੍ਰਿਤਮਈ ਗੁਰੂ ਕੀ ਬਾਣੀ ਦੀ ਜੀਵਨ ਅੰਦਰ ਸਾਨੂੰ ਦਾਤ ਬਖਸ਼ੋ। ਮਿੱਠਾ ਲਾਗੈ ਤੇਰਾ ਭਾਣਾ RAM, ਹੇ ਰਮੇ ਹੋਏ ਪ੍ਰਮਾਤਮਾ ਤੇਰਾ ਭਾਣਾ ਸਦਾ ਸਾਨੂੰ ਮਿੱਠਾ ਲੱਗੇ। ਮਹਾਰਾਜ ਆਪ ਜੀ ਦਾ ਜੋ ਭਾਣਾ ਹੈ ਸਾਨੂੰ ਪਿਆਰਾ ਲੱਗੇ, ਮਿੱਠਾ ਲੱਗੇ। ਜ਼ਿੰਦਗੀ ਵਿੱਚ ਮਹਾਰਾਜ ਐਸਾ ਨਾ ਹੋਵੇ ਕੋਈ ਦੁੱਖ ਆਵੇ, ਤਕਲੀਫ ਆਵੇ ਤੇ ਮਹਾਰਾਜ ਅਸੀਂ ਬੰਦਗੀ ਕਰਨੀ ਛੱਡ ਦੇਈਏ, ਨਾਮ ਜਪਣਾ ਛੱਡ ਦੇਈਏ, ਸ਼ਬਦ ਦਾ ਅਭਿਆਸ ਕਰਨਾ ਹੀ ਛੱਡ ਦੇਈਏ, ਮਹਾਰਾਜ ਨਿਤਨੇਮ ਵੀ ਆਸਾਂ ਕਰਨਾ ਛੱਡ ਦੇਈਏ। ਨਾ, ਐਸਾ ਨਾ ਮਹਾਰਾਜ ਕਦੇ ਵੀ ਸਾਡੇ ਜੀਵਨ ਦੇ ਅੰਦਰ ਆਵੇ। ਜੀਵਨ ਅੰਦਰ ਮਹਾਰਾਜ ਦੁੱਖ ਹੋਵੇ ਸੁਖ ਹੋਵੇ ਸਮਾਨ ਬਿਰਤੀ ਰੱਖ ਕੇ ਤੁਹਾਡਾ ਚਿੰਤਨ ਕਰਦੇ ਰਹੀਏ। ਮਹਾਰਾਜ ਬਹੁਤੇ ਔਕੜਾਂ ਹੋਣੇ ਕਰਕੇ ਵੀ ਕਦੇ ਤੁਹਾਡੀ ਯਾਦ ਨਾ ਵਿਸਰੇ, ਬਹੁਤੇ ਸੁਖ ਮਿਲਣ ਕਰਕੇ ਵੀ ਮਹਾਰਾਜ ਕਿਤੇ ਦਾਤਾਂ ਵਿੱਚ ਨਾ ਪਰਚ ਜਾਈਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮਿੱਠਾ ਲੱਗਾ ਤੇਰਾ ਭਾਣਾ RAM। ਮਹਾਰਾਜ ਤੁਹਾਡਾ ਜੋ ਭਾਣਾ ਹੈ ਨਾ, ਪਰਮੇਸ਼ਰ ਤੁਹਾਡੀ ਰਜ਼ਾ ਹੈ। ਜਿਨ੍ਹਾਂ ਨੂੰ ਆਪ ਜੀ ਆਪਣੀ ਰਜ਼ਾ ਵਿੱਚ ਰਾਜੀ ਰੱਖਦੇ ਉਹ ਹੀ ਰਾਜੀ ਰਹਿੰਦੇ ਐ। ਨਹੀਂ ਤੇ ਸਾਧ ਸੰਗਤ ਜੀ ਪਰਮਾਤਮਾ ਦੇ ਭਾਣੇ ਨੂੰ ਮੰਨਣਾ, ਸੱਚ ਕਰਕੇ ਮੰਨਣਾ ਬੜਾ ਡਾਢਾ ਹੈ, ਬੜਾ ਔਖਾ ਹੈ। ਤੇਰਾ ਭਾਣਾ ਤੂੰ ਹੈ ਮਨਾਹੇ ਮਨਾਏ ਹੀ ਜਿਸ ਨੂੰ ਹੋਏ ਦਇਆਲਾ। ਮਹਾਰਾਜ ਜਿਸ ਤੇ ਆਪ ਜੀ ਦਇਆ ਦੇ ਘਰ ਵਿੱਚ ਆ ਕੇ ਦਿਆਲੂ ਹੋ ਜਾਂਦੇ ਹੋ ਨਾ, ਕਿਰਪਾ ਕਰ ਦਿੰਦੇ ਹੋ, ਉਹੀ ਮਹਾਰਾਜ ਆਪ ਜੀ ਦੇ ਭਾਣੇ ਨੂੰ ਸਤ ਕਰਕੇ ਮੰਨ ਸਕਦਾ ਹੈ। ਤੋ ਗਰੀਬ ਨਵਾਜ ਹਜੂਰ ਕਹਿੰਦੇ ਹੋ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ। ਸਾਧ ਸੰਗਤ ਜੀ ਐਸੇ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਹਨ, ਜਿਨ੍ਹਾਂ ਨੇ ਆਪ ਭਾਣਾ ਮੰਨਣ ਦੀ ਜਾਚ ਸਿਖਾਈ ਹੈ। ਸਾਧ ਸੰਗਤ ਜੀ ਧਰਤੀ ਲੋਹ ਦੇ ਉੱਪਰ ਬੈਠਿਆ ਹੋਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਇਹੋ ਬਚਨ ਉਚਾਰਨ ਕਰ ਰਹੇ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮਾਗੈ। ਹੇ ਪ੍ਰਮਾਤਮਾ ਤੁਹਾਡਾ ਕੀਤਾ ਹੋਇਆ ਜਿਹੜਾ ਜੀਵਨ ਦੇ ਅੰਦਰ ਹੈ ਨਾ, ਇਹ ਭਾਣਾ ਬੜਾ ਸਾਨੂੰ ਮਿੱਠਾ ਲੱਗਾ, ਬੜਾ ਪਿਆਰਾ ਲੱਗਾ ਹੈ। ਤੇ ਸਾਧ ਸੰਗਤ ਜੀ ਉਬਲਦੇ ਹੋ ਦੇਗ ਵਿੱਚ ਭਾਵੇਂ ਬੈਠੇ ਐ, ਇਉਂ ਪ੍ਰਤੀਤ ਹੁੰਦਾ ਪਿਆ ਕਿ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਰੋਵਰ ਦੇ ਅੰਦਰ ਜਿਵੇਂ ਟੁੱਬੇ ਲਗਾ ਰਹੇ ਹੋਣ, ਇਸ਼ਨਾਨ ਕਰ ਰਹੇ ਹੋਣ। ਥੋੜਾ ਜਿੰਨਾ ਵੀ ਕੋਈ ਦੁੱਖ ਕੋਈ ਤਕਲੀਫ ਨਹੀਂ ਹੈ, ਤਨ ਭਾਵੇਂ ਛਲਣੀ ਛਲਣੀ ਹੋ ਜਾਣਾ ਕੀਤਾ। ਸਾਧ ਸੰਗਤ ਜੀ ਜਿਵੇਂ ਉਬਲਦੇ ਹੋ ਪਾਣੀ ਵਿੱਚ ਆਲੂ ਪਾਈਏ ਤੇ ਕਿੱਦਾਂ ਉਬਲ ਜਾਂਦੇ ਆ, ਇਸ ਪ੍ਰਕਾਰ ਸਰੀਰ ਤੇ ਸਾਰੇ ਫਲੂਹੇ ਬਣ ਗਏ ਸਨ, ਪਰ ਹਿਰਦਾ ਤਾਂ ਅਡੋਲ ਸੀ ਨਾ, ਹਿਰਦਾ ਤਾਂ ਨਹੀਂ ਨਾ। ਸਾਧ ਸੰਗਤ ਜੀ ਡੋਲਣਾ ਕੀਤਾ, ਜਿਵੇਂ ਮਹਾਰਾਜ ਸਾਹਿਬ ਜੀ ਨੇ ਵਚਨ ਉਚਾਰਨ ਕੀਤੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਅਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਬ੍ਰਹਮ ਬੇਤਿਆਂ ਦਾ ਜੀਵਨ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਦੇ ਅੰਦਰ ਉਚਾਰਨ ਕੀਤਾ ਹੈ ਕਿ ਦੁੱਖ ਨੂੰ ਦੁੱਖ ਨਹੀਂ ਮੰਨਣਾ, ਦੁੱਖ ਵਿੱਚ ਵੀ ਪ੍ਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਆ। ਤੇ ਸੁਖ ਆਇਆ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ, ਦੁੱਖ ਆਇਆ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ। ਇਹ ਸਾਧ ਸੰਗਤ ਜੀ ਗੁਰਮੁਖਾਂ ਦਾ ਸੁਭਾਅ ਹੈ।
ਗੁਰਮਤਿ ਦੇ ਆਸ਼ੇ ਅਨੁਸਾਰ ਜੀਵਨ ਨਿਰਵਾਹ ਕਰਦੇ ਐ ਕਿ ਜੇ ਕੋਈ ਦੁੱਖ ਆਏ ਤੇ ਆਖਣਾ ਕਿ ਸਾਡਾ ਕੋਈ ਪੂਰਬਲਾ ਜਨਮ ਹੋਵੇਗਾ, ਜਿਸ ਕਰਕੇ ਪ੍ਰਮਾਤਮਾ ਸਾਨੂੰ ਇਸ ਜਨਮ ਦੇ ਵਿੱਚ ਉਹ ਕਰਮ ਦਾ ਜਿਹੜਾ ਕੀਤਾ ਹੋਇਆ ਫਲ ਭੁਗਤਾਉਂਦਾ ਪਿਆ ਹੈ। ਸੁਖ ਮਿਲਿਆ ਤੇ ਤਾਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਪੂਰਬਲਾ ਚੰਗਾ ਕਰਮ ਪੁੰਨ ਕਰਮ ਕੋਈ ਅੱਗੇ ਆ ਗਿਆ ਹੋਵੇਗਾ। ਐਸਾ ਗੁਰਮੁਖਾਂ ਦਾ ਸਾਧ ਸੰਗਤ ਜੀ ਨਿਸ਼ਚਾ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਤੀ ਤਵੀ ਤੇ ਬੈਠ ਕਰਕੇ ਵੀ ਔਰ ਇਸ ਪ੍ਰਕਾਰ ਉਬਲਦੇ ਹੋਏ ਪਾਣੀ ਵਿੱਚ ਬੈਠੇ ਹੋਏ ਵੀ ਰੱਬ ਦਾ ਭਾਣਾ ਮੰਨ ਰਹੇ ਨੇ। ਸੀਸ ਦੇ ਵਿੱਚ ਗਰਮ ਰੇਤਾ ਪੈਂਦਾ ਪਿਆ, ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਚੰਦਨ ਦੇ ਬੂਰ ਦਾ ਛਿੜਕਾਅ ਹੋ ਰਿਹਾ ਹੋਵੇ। ਗਰਮ ਰੇਤਾ ਵਿੱਚ ਸਾਧ ਸੰਗਤ ਜੀ ਇਤਨਾ ਜ਼ਿਆਦਾ ਸੀਤਲਤਾ ਸਹਿਤ ਪ੍ਰਤੀਤ ਹੋ ਰਿਹਾ ਹੈ। ਐਸੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰਦੇ ਐ ਗੁਰਸਿੱਖੋ, ਅੰਮ੍ਰਿਤ ਬਾਣੀ ਉਜਰਾ ਹਰ ਜਸ, ਮਿੱਠਾ ਲਾਗੈ ਤੇਰਾ ਭਾਣਾ ਰਾਮ। ਮਹਾਰਾਜ ਤੁਹਾਡਾ ਭਾਣਾ ਸਾਨੂੰ ਮਿੱਠਾ ਕਰਕੇ ਪਿਆਰਾ ਕਰਕੇ ਲੱਗਣਾ ਕਰੇ। ਤਾਂ ਹੀ ਸਾਧ ਸੰਗਤ ਜੀ, ਜਿਵੇਂ ਅਰਦਾਸ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਨਾ, ਜਿਨ੍ਹਾਂ ਨੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸਾਧ ਸੰਗਤ ਜੀ ਜਿਨ੍ਹਾਂ ਨੇ ਆਪਾ ਧਰਮ ਤੋਂ ਕੁਰਬਾਨ ਕਰ ਦਿੱਤਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਇਹ ਸਾਰੇ ਭਾਣਾ ਮੰਨਣ ਵਾਲੇ ਹੀ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਆਪਾ ਕੁਰਬਾਨ ਕਰ ਦਿੱਤਾ, ਰੱਬ ਦੀ ਰਜ਼ਾ ਵਿੱਚ ਰਾਜੀ ਰਹੇ ਹੈ। ਥੋੜਾ ਜਿੰਨਾ ਵੀ ਮੁਖ ਤੋਂ ਸੀ ਤੱਕ ਨਹੀਂ ਕਦੇ ਉਚਾਰਨ ਕੀਤੀ, ਭਾਵੇਂ ਬੰਦ ਵੀ ਕੱਟ ਦਿੱਤਾ, ਆਰੇ ਦੇ ਨਾਲ ਵੀ ਭਾਵੇਂ ਚੀਰ ਕਰਕੇ ਸਰੀਰ ਦੇ ਦੋ ਫਾੜ ਕਰ ਦਿੱਤੇ ਐ। ਸਾਧ ਸੰਗਤ ਜੀ, ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਮਣ ਦੇ ਪੀਸਣੇ ਬੀਬੀਆਂ ਨੇ ਪੀਸਣਾ ਕੀਤੇ ਐ। ਜਿੱਥੇ ਸਿੰਘਾਂ ਦੀਆਂ ਸ਼ਹਾਦਤਾਂ, ਉੱਥੇ ਸਿੰਘਣੀਆਂ ਦੀਆਂ ਬੀਬੀਆਂ ਦੀ ਵੀ ਬੜੀਆਂ ਵੱਡੀਆਂ ਸ਼ਹਾਦਤਾਂ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ। ਤੇ ਖੰਨੇ ਪਿਆਲੇ ਤੇ ਸਾਧ ਸੰਗਤ ਜੀ ਖੰਨੇ ਟੁਕੜੇ ਤੇ ਰੋਟੀ ਤੇ ਗੁਜ਼ਾਰਾ ਕਰਨਾ। ਤੇ ਫਿਰ ਦੁੱਧ ਚੁੰਘਦੇ ਹੋਏ ਬੱਚੇ ਜਿਹੜੇ ਸਨ, ਸਾਧ ਸੰਗਤ ਜੀ ਉਹਨਾਂ ਨੂੰ ਗੁਰਬਾਣੀ ਦੀਆਂ ਲੋਰੀਆਂ ਦੇ ਕਰਕੇ ਉਹਨਾਂ ਦੀ ਪਾਲਣਾ ਕਰਦੇ ਆ। ਗੁਰੂ ਕੀ ਬਾਣੀ ਦੀਆਂ ਲੋਰੀਆਂ ਦੇ ਕਰਕੇ ਸਾਧ ਸੰਗਤ ਜੀ ਉਹਨਾਂ ਦੀ ਪਰਵਰਿਸ਼ ਕਰਦੇ ਹਨ। ਧੰਨ ਹਨ ਉਹ ਸਾਧ ਸੰਗਤ ਜੀ ਬੀਬੀਆਂ, ਉਹ ਮਾਤਾਵਾਂ, ਉਹ ਸਾਡੀਆਂ ਭੈਣਾਂ, ਜਿਨ੍ਹਾਂ ਨੇ ਸਾਧ ਸੰਗਤ ਜੀ ਕੌਮ ਤੋਂ ਆਪਾ ਕੁਰਬਾਨ ਕਰ ਦਿੱਤਾ ਹੈ। ਤੇ ਸਾਧ ਸੰਗਤ ਜੀ ਜਦੋਂ ਦਿਨ ਦੇ ਸਮੇਂ ਚੱਕੀਆਂ ਪੀਸਦੇ ਸਨ ਤੇ ਸ਼ਾਮ ਦੇ ਸਮੇਂ ਸੋਧਾ ਰਹਿਰਾਜ ਸਾਹਿਬ ਗੁਰਬਾਣੀ ਦਾ ਜਾਪ ਕਰਨਾ, ਤੇ ਬਿਰਾਜਣ ਲੱਗਿਆ ਜਦੋਂ ਕੀਰਤਨ ਸੋਧੇ ਗੁਰਬਾਣੀ ਦਾ ਪਾਠ ਕਰਦੇ ਨਾ, ਜਿਵੇਂ ਅੱਜ ਵੀ ਸਿੱਖ ਦਾ ਨਿਯਮ ਹੈ। ਤੇ ਬਿਰਾਜਣ ਤੋਂ ਪਹਿਲਾਂ, ਆਰਾਮ ਕਰਨੇ ਤੋਂ ਪਹਿਲਾਂ ਅਰਦਾਸ ਕਰਦੇ ਹਨ ਗੁਰਸਿੱਖ। ਇਹ ਸਾਧ ਸੰਗਤ ਜੀ ਮਰਜ਼ਾਦਾ ਹੈ। ਤੇ ਉਹਨਾਂ ਬੀਬੀਆਂ ਨੇ ਅਰਦਾਸ ਪਤਾ ਕੀ ਕਰਨੀ, ਹੇ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀਓ, ਚਾਰ ਪਹਿਰ ਜੋ ਮਹਾਰਾਜ ਚਾਰ ਪਹਿਰ ਦਿਹਾੜਾ ਆਪ ਜੀ ਦੇ ਭਾਣੇ ਵਿੱਚ ਸੁਖਾਂ ਨਾਲ ਬਤੀਤ ਹੋਇਆ ਹੈ। ਭਾਵੇਂ ਭੁੱਖੇ ਭਾਣੇ ਸਾਧ ਸੰਗਤ ਜੀ ਚੱਕੀਆਂ ਪੀਸੀਆਂ ਨੇ, ਪਰ ਫੇਰ ਵੀ ਕਦੇ ਸ਼ਿਕਵਾ ਨਹੀਂ ਕੀਤਾ, ਕਦੇ ਗਿਲਾ ਨਹੀਂ ਕੀਤਾ। ਹੈ ਗੁਰੂ ਕਲਗੀਧਰ ਪਿਤਾ ਮਹਾਰਾਜ, ਤੁਹਾਡੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਕਰਕੇ ਸਾਡਾ ਅੱਜ ਨਾਲ ਅੱਜ ਇਦਾਂ ਦਾ ਮਹਾਰਾਜ ਵਰਤਾਰਾ ਹੁੰਦਾ ਪਿਆ। ਸਿੱਖੀ ਸਰੂਪ ਦੇ ਵਿੱਚ ਪਰਪੱਕ ਰਹਿਣੇ ਕਰਕੇ ਮਹਾਰਾਜ ਕਿੰਨੇ ਤਸ਼ੱਦਦ ਸਾਨੂੰ ਝੱਲਣੇ ਪੈ ਰਹੇ ਆ, ਕਦੇ ਨਹੀਂ ਮਹਾਰਾਜ ਜੀ ਦੇ ਗਿਲਾ ਕੀਤਾ। ਇਹੋ ਅਰਦਾਸ ਕਰਦੇ ਨੇ ਮਹਾਰਾਜ, ਚਾਰ ਪਹਿਰ ਦਿਹਾੜਾ ਆਪ ਜੀ ਦੇ ਭਾਣੇ ਵਿੱਚ ਸੁਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਾਤਰੀ ਆਈ ਮਹਾਰਾਜ ਆਪ ਜੀ ਦੇ ਭਾਣੇ ਦੇ ਬਤੀਤ ਕਰਵਾ ਲੈਣੀ। ਇਹੋ ਹੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਅੰਮ੍ਰਿਤ ਵੇਲੇ ਉੱਠਣ ਦਾ ਬਲ ਬਖਸ਼ਣਾ, ਨਿਤਨੇਮ ਕਰਨੇ ਦਾ ਬਲ ਬਖਸ਼ਣਾ। ਹੇ ਗਰੀਬ ਨਵਾਜ ਐਸੀ ਕਿਰਪਾ ਕਰ ਰਹੇ, ਐਸੀ ਸਾਡੇ ਤੇ ਬਖਸ਼ਿਸ਼ ਕਰ ਦੇਣੀ। ਸਾਧ ਸੰਗਤ ਜੀ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਉਪਦੇਸ਼ ਬਖਸ਼ਿਸ਼ ਕਰਦੇ ਆ। ਐਸੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਜੋ ਪਰਮੇਸ਼ਰ ਤੋਂ ਭਾਣੇ ਦੀ ਦਾਤ ਮੰਗਦੇ ਹਨ, ਮਹਾਰਾਜ ਤੁਹਾਡੇ ਭਾਣਾ ਮੰਨਣ ਦਾ ਸਾਨੂੰ ਜੀਵਨ ਦੇ ਅੰਦਰ ਜਾਚ ਆ ਜਾਵੇ। ਜਿਵੇਂ ਭਾਈ ਭਿਖਾਰੀ ਜੀ, ਪਤਾ ਵੀ ਸੀ ਕਿ ਪੁੱਤਰ ਨੇ ਚੜ੍ਹਾਈ ਕਰ ਜਾਣਾ, ਅਜਾਰੀ ਸ਼ਕਤੀ ਨੂੰ ਫੇਰ ਵੀ ਜਰ ਕੇ ਰੱਖਿਆ ਹੈ। ਜੋ ਅੰਮ੍ਰਿਤਸਰ ਸਾਹਿਬ ਤੋਂ ਸਿੱਖ ਚੱਲ ਕੇ ਗਿਆ ਸੀ ਨਾ, ਕਹਿੰਦਾ ਕਿ ਮਹਾਰਾਜ ਭਾਈ ਸਾਹਿਬ ਸਤਿਗੁਰੂ ਜੀ ਦੇ ਆਪ ਜੀ ਅਨੰਨ ਸੇਵਕ ਹੋ, ਗੁਰੂ ਘਰ ਦੇ ਪਿਆਰ ਵਾਲੇ ਗੁਰਸਿੱਖ ਹੋ, ਸਤਿਗੁਰਾਂ ਤੋਂ ਬੇਨਤੀ ਕਰਕੇ ਹੋਰ ਆਰਬਲਾ ਦੀ ਜਾਚ ਨਾ ਕਰ ਲੈਂਦੇ।
ਤੇ ਭਾਈ ਭਿਖਾਰੀ ਜੀ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਇਹ ਆਰਬਲਾ ਇਹ ਦਾਰ ਤਾਂ ਮੰਗਦਾ ਪੁੱਤਰ ਦੇ ਵਾਸਤੇ ਜੇ ਕੁਝ ਸਮੇਂ ਬਾਅਦ ਪੁੱਤਰ ਦੀ ਫਿਰ ਵੀ ਮੌਤ ਨਹੀਂ ਸੀ ਹੋਣੀ। ਜੇ ਮੌਤ ਹੋਈ ਜਾਣੀ ਸੀ ਤੇ ਫਿਰ ਪ੍ਰਮਾਤਮਾ ਦੇ ਭਾਣੇ ਵਿੱਚ ਦਖਲ ਅੰਦਾਜ਼ੀ ਕਿਉਂ? ਇਹ ਮਨਮੁਖਾਂ ਦਾ ਕਰਮ ਹੈ, ਗੁਰਮੁਖਾਂ ਦਾ ਨਹੀਂ ਹੈ। ਇਹ ਭਾਈ ਭਿਖਾਰੀ ਜੀ ਨੇ ਅੱਗੋਂ ਜਵਾਬ ਦਿੱਤਾ ਸੀਗਾ। ਐਸੇ ਬੜੇ ਪਿਆਰ ਵਾਲੇ ਗੁਰੂ ਕੇ ਗੁਰਸਿੱਖ ਹਨ, ਹਰ ਸਮੇਂ ਬੇਨਤੀਆਂ ਕਰਦੇ ਨੇ, ਮਹਾਰਾਜ ਮਿੱਠਾ ਲੱਗਿਆ ਤੇਰਾ ਭਾਣਾ ਰਾਮ, ਦੁੱਖਾਂ ਵਿੱਚ ਸੁੱਖਾਂ ਵਿੱਚ ਮਹਾਰਾਜ, ਔਕੜਾਂ ਵਿੱਚ ਤੁਹਾਡੇ ਭਾਣੇ ਨੂੰ ਮਹਾਰਾਜ ਅਸੀਂ ਮਿੱਠਾ ਕਰਕੇ ਮੰਨੀਏ। ਐਸੀ ਜੀਵਨ ਅੰਦਰ ਕਿਰਪਾ ਕਰਕੇ ਸਾਨੂੰ ਦਾਤ ਬਖਸ਼ੋ। ਕਰ ਦਇਆ ਮਾਇਆ ਗੋਪਾਲ ਗੋਬਿੰਦ। हे ਪ੍ਰਿਥਵੀ ਪਾਲਕ, ਇੰਦਰੀਆਂ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਸਾਡੇ ਤੇ ਦਇਆ ਕਰੋ। ਮਾਇਆ ਨਾਮ ਕਿਰਪਾ ਦਾ ਹੈ। ਮਹਾਰਾਜ ਸਾਡੇ ਤੇ ਦਇਆਲੂ ਹੋ ਕਰਕੇ ਦਇਆ ਦੇ ਘਰ ਵਿੱਚ ਆ ਕੇ ਸਾਡੇ ਤੇ ਐਸੀ ਕਿਰਪਾ ਕਰ ਦੇਵੋ। ਹੋਏ ਨਾਹੀ ਤੁਝ ਬਿਨਾ, ਕਿਉਂਕਿ ਤੁਹਾਡੇ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਸਾਡੇ ਤੇ ਦਇਆਲਤਾ ਕਰ ਦੇਵੇ ਮਹਾਰਾਜ, ਸਾਡੇ ਤੇ ਕਿਰਪਾ ਕਰ ਦੇਵੇ। ਤੁਹਾਡੇ ਤੋਂ ਬਿਨਾ ਹੋਰ ਦੂਜਾ ਕੌਣ ਹੈ? ਮਹਾਰਾਜ ਜੀ ਦੂਜਾ ਹੈ ਨਹੀਂ। ਇਸੇ ਕਰਕੇ ਤੁਹਾਡੇ ਚਰਨਾਂ ਵਿੱਚ ਬਾਰ-ਬਾਰ ਅਸੀਂ ਬੇਨਤੀਆਂ ਕਰਦੇ ਹਾਂ। ਆਪ ਜੀ ਦੇ ਚਰਨਾਂ ਵਿੱਚ ਹੀ ਮਹਾਰਾਜ ਅਸੀਂ ਅਰਦਾਸ ਕਰਦੇ ਹਾਂ। हे ਗਰੀਬ ਨਵਾਜ, ਆਪ ਸਾਡੇ ਤੇ ਕਿਰਪਾ ਕਰੋ। ਮਹਾਰਾਜ ਜੀਵਨ ਮੁਕਤੀ ਦਾ ਆਨੰਦ ਮਾਣ ਸਕੀ, ਸਾਨੂੰ ਸਿਮਰਨ ਦੀ ਦਾਤ ਬਖਸ਼ੋ। ਹਰ ਸਮੇਂ ਤੁਹਾਡਾ ਅਸੀਂ ਜਾਪ ਜਪਦੇ ਰਹੀਏ। ਜੀਵਨ ਵਿੱਚ ਮਹਾਰਾਜ ਕਦੇ ਵੀ ਸਾਡਾ ਹਿਰਦਾ ਤੁਹਾਡੇ ਤੋਂ ਮਹਾਰਾਜ ਦੂਰ ਨਾ ਹੋਵੇ। ਹਿਰਦੇ ਕਰਕੇ ਸਦਾ ਹੀ ਮਹਾਰਾਜ ਤੁਹਾਡੇ ਚਰਨਾਂ ਦੇ ਨਾਲ ਜੁੜੇ ਰਹੀਏ। ਐਸੀ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰ ਦੇਵੋ। ਹਜ਼ੂਰ ਤੁਹਾਡੀ ਰਾਜਾ ਵਿੱਚ ਰਾਜੀ ਹੋਣ ਦੇ ਮਹਾਰਾਜ ਸਾਨੂੰ ਬਲ ਬਖਸ਼ੋ। ਮਹਾਰਾਜ ਤੁਹਾਡੇ ਬਾਣੀ ਨੂੰ ਮਿੱਠਾ ਕਰਕੇ ਅਸੀਂ ਮੰਨ ਸਕੀਏ, ਐਸੀ ਸਾਡੇ ਤੇ ਕਿਰਪਾ ਕਰੋ। ਕਿਉਂਕਿ ਹੋਰ ਕੋਈ ਦੂਜਾ ਹੋਵੇ ਤੇ ਮਹਾਰਾਜ ਉਹਦੇ ਕੋਲੋਂ ਜਾ ਕਰਕੇ ਮੰਗੀਏ, ਊਹਾ ਤਉ ਜਾਈਐ ਜੋ ਈਹਾ ਨਾ ਹੋਏ। ਕਿਹੜੀ ਦਾਤ ਹੈ ਜਿਹੜੀ ਤੁਹਾਡੇ ਚਰਨਾਂ ਵਿੱਚੋਂ ਨਹੀਂ ਪ੍ਰਾਪਤ ਹੋ ਸਕਦੀ? ਮਹਾਰਾਜ ਜੀ ਸਾਰੀਆਂ ਦਾਤਾਂ ਮਿਲ ਜਾਂਦੀਆਂ, ਪਰ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਮਹਾਰਾਜ ਜਿਨ੍ਹਾਂ ਨੂੰ ਦਾਤ ਦੇਣੀ ਚਾਹੋ ਉਹ ਹੀ ਪਾ ਸਕਦੇ ਹਨ। ਜੀਵਨ ਦਾ ਕੋਈ ਆਪਣਾ ਚਾਰਾ ਨਹੀਂ, ਆਪਣਾ ਕੋਈ ਜ਼ੋਰ ਨਹੀਂ, ਆਪਣਾ ਕਿਸੇ ਦਾ ਕੋਈ ਮਹਾਰਾਜ ਕੋਈ ਬਲ ਨਹੀਂ ਚੱਲ ਸਕਦਾ। ਆਪਣੇ ਬਲ ਦੇ ਨਾਲ ਕੁਝ ਵੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਆਪ ਜਿਨ੍ਹਾਂ ਤੇ ਕਿਰਪਾ ਕਰਦੇ ਮਹਾਰਾਜ, ਉਹਨਾਂ ਨੂੰ ਜੀਵਨ ਅੰਦਰ ਇਹ ਦਾਤ ਮਿਲਦੀ ਹੈ। ਤੇ ਇਸ ਕਰਕੇ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਦੇ ਹਾਂ, ਕਿਉਂਕਿ ਤੁਹਾਡੇ ਤੋਂ ਬਿਨਾਂ ਕੋਈ ਮਹਾਰਾਜ ਸਾਡੇ ਤੇ ਕਿਰਪਾ ਕਰਨ ਵਾਲਾ, ਸਾਡੇ ਔਗਣਾਂ ਤੇ ਪਰਦੇ ਪਾ ਕੇ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜਨ ਵਾਲਾ, ਮਹਾਰਾਜ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਨ ਵਾਲਾ, ਗੁਰਸਿੱਖਾਂ ਵਾਲਾ, ਜੀਵਨ ਬਖਸ਼ਿਸ਼ ਕਰਨ ਵਾਲਾ ਤੁਹਾਡੇ ਤੋਂ ਬਿਨਾਂ ਕੋਈ ਨਹੀਂ। ਮਹਾਰਾਜ ਆਪ ਕਿਰਪਾ ਕਰੋ, ਐਸੀ ਸਾਡੇ ਤੇ ਰਹਿਮਤ ਕਰ ਦੇਵੋ। ਸਮਰੱਥ ਅਗਾਥ ਅਪਾਰ ਪੂਰਨ, हे ਸਰਬ ਕਲਾ ਸਮਰੱਥ, ਪਾਰਾਵਾਰ ਤੋਂ ਪਰੇ ਅਪਾਰ ਸਰੂਪ ਪਰਮਾਤਮਾ, ਪਰਿਪੂਰਵਕ ਪਰਮੇਸ਼ਰ, ਅਗਾਥ ਨਾ ਜਾਣੇ ਜਾਣ ਵਾਲੇ, हे ਪਰਮੇਸ਼ਰ ਤੁਹਾਡੇ ਸਰੂਪ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਐਸੇ ਪਰਿਪੂਰਵਕ ਪਰਮਾਤਮਾ, ਜੀਉ ਤਾਨ ਧਨ ਤੁਮ ਮਨਾ। ਮਹਾਰਾਜ ਜੀਉ ਜਿੰਦ ਵੀ ਤੁਹਾਡੀ ਬਖਸ਼ੀ ਹੈ, ਤਨ ਫਿਰ ਧਨ। ਮਹਾਰਾਜ ਮਨ ਜੋ ਕੁਝ ਵੀ ਜੀਵਨ ਅੰਦਰ ਸਾਨੂੰ ਮਿਲਿਆ ਇਹ ਸਭ ਕੁਝ ਤੁਹਾਡਾ ਹੀ ਹੈ। ਸਾਰੀਆਂ ਦਾਤਾਂ ਮਹਾਰਾਜ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਨੇ। ਮਹਾਰਾਜ ਅਸੀਂ ਕੀ ਇਹਨਾਂ ਨੂੰ ਪਾਕ ਕਰਕੇ ਮਨ ਵਿੱਚ ਹੰਕਾਰ ਕਰ ਸਕਦੇ ਹਾਂ? हे ਗਰੀਬ ਨਵਾਜ, ਕਾਹਦਾ ਅਸੀਂ ਮਾਣ ਕਰਨਾ ਹੈ? ਸਭ ਕੁਝ ਇਹ ਜਿੰਦ ਜਾਨ ਮਨ ਬਾਣੀ ਸਰੀਰ ਤਨ ਮਨ ਧਨ ਸਭ ਕੁਝ ਤੁਹਾਡਾ ਹੀ ਬਖਸ਼ਿਆ ਹੋਇਆ। ਮਹਾਰਾਜ ਸਾਰੀਆਂ ਦਾਤਾਂ ਆਪ ਜੀ ਦੀਆਂ ਬਖਸ਼ੀਆਂ ਹਨ। ਮੂਰਖ ਮੁਗਧ ਅਨਾਥ ਚੰਚਲ, हे ਗਰੀਬ ਨਵਾਜ ਅਸੀਂ ਬੇਸਮਝ ਹਾਂ। ਮਹਾਰਾਜ ਸ਼ਾਸਤਰਕਾਰਾਂ ਦੇ ਗਿਆਨ ਤੋਂ ਹੀਣੇ ਹੋਣ ਕਰਕੇ ਮਹਾਰਾਜ ਅਸੀਂ ਮੂਰਖ ਹਾਂ, ਬੇਸਮਝ ਹਾਂ। ਫਿਰ ਜੀਵਨ ਜੁਗਤੀ ਦੀ ਦਾਤ ਨਾ ਹੋਣੇ ਕਰਕੇ ਮਹਾਰਾਜ ਮੁਗਧ ਅਸੀਂ ਵੱਡੇ ਬੇਸਮਝ ਹਾਂ। ਇਹ ਵੀ ਪਤਾ ਨਹੀਂ ਕਿਹੜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਨਾ ਹੈ। ਅਨਾਥ ਮਹਾਰਾਜ ਸੰਤੋਖ ਰੂਪੀ ਪਿਤਾ, ਖੇਮਾ ਰੂਪੀ ਮਾਤਾ ਨਾ ਹੋਣੇ ਕਰਕੇ ਅਸੀਂ ਯਤੀਮ ਹਾਂ, ਅਨਾਥ ਹਾਂ। ਤੇ ਸਾਡਾ ਮਨ ਜਿਹੜਾ ਨਾ ਹਰ ਸਮੇਂ ਚੰਚਲ ਹੀ ਰਹਿੰਦਾ, ਹਰ ਸਮੇਂ ਚੰਚਲਤਾ ਵਿੱਚ ਹੀ ਰਹਿੰਦਾ ਹੈ।
ਮਨ ਕਦੇ ਵੀ ਮਹਾਰਾਜ ਨਿਮਰਤਾ ਦੇ ਘਰ ਵਿੱਚ ਆ ਕੇ ਟਿਕਦਾ ਨਹੀਂ ਹੈ। ਹਰ ਸਮੇਂ ਮਹਾਰਾਜ ਸਾਡਾ ਮਨ ਚੰਚਲ ਰਹਿੰਦਾ ਹੈ। ਇਦਾਂ ਦੀ ਗਰੀਬ ਨਵਾਜ਼ ਸਾਡੇ ਜੀਵਨ ਦੀ ਹਾਲਤ ਹੈ। ਬਲਹੀਨ ਨੀਚਾ ਜਾਣਾ। ਫਿਰ ਮਹਾਰਾਜ ਆਤਮਿਕ ਬਲ ਵੀ ਸਾਡੇ ਕੋਲ ਨਹੀਂ ਹੈ ਤੇ ਮਹਾਰਾਜ ਪਾਪ ਕਰਮ ਕਰਨੇ ਕਰਕੇ, ਨੀਚ ਕਰਮ ਕਰਨੇ ਕਰਕੇ ਅਸੀਂ ਨੀਚ ਹਾਂ ਔਰ ਅਜਾਣਾ ਅਣਜਾਣ ਹਾਂ, ਬੇਸਮਝ ਹਾਂ, ਸਾਨੂੰ ਕੋਈ ਸਮਝ ਵੀ ਨਹੀਂ ਹੈ। ਮਹਾਰਾਜ ਅਸੀਂ ਸਵੈ ਸਰੂਪ ਦੀ ਪ੍ਰਾਪਤੀ ਨਾ ਕਰਨੇ ਕਰਕੇ, ਆਪਣੇ ਸਰੂਪ ਨੂੰ ਨਾ ਜਾਣਨੇ ਕਰਕੇ ਅਣਜਾਣ ਹਾਂ, ਵੱਡੇ ਬੇਸਮਝ ਹਾਂ, ਵੱਡੇ ਅਣਜਾਣ ਹਾਂ। ਹੇ ਗਰੀਬ ਨਵਾਜ਼, ਐਸੀ ਸਾਡੇ ਜੀਵਨ ਦੀ ਹਾਲਤ ਹੈ। ਬਿਨਵੰਤ ਨਾਨਕ ਸਰਨ ਤੇਰੀ। ਮਹਾਰਾਜ ਤੁਹਾਡੇ ਚਰਨਾਂ ਵਿੱਚ ਅਸੀਂ ਬੇਨਤੀ ਕਰਦੇ ਆ, ਭਾਵੇਂ ਮਹਾਰਾਜ ਅਸੀਂ ਮੂਰਖ ਹਾਂ, ਭਾਵੇਂ ਮੁਗਧ ਹਾਂ, ਅਣਜਾਣ ਹਾਂ, ਬੜੇ ਚੰਚਲਤਾ ਵਾਲੇ ਹਾਂ। ਮਹਾਰਾਜ ਅਸੀਂ ਬੇਸਮਝ ਹਾਂ, ਭਾਵੇਂ ਨੀਚ ਹਾਂ, ਨੀਵੇਂ ਕਰਮ ਕਰਨ ਵਾਲੇ ਹਾਂ। ਪਰ ਗਰੀਬ ਨਵਾਜ਼ ਤੁਹਾਡੀ ਸ਼ਰਨ ਬੜੀ ਲਾਹੇਵੰਦ ਹੈ। ਮਹਾਰਾਜ ਤੁਹਾਡਾ ਜਿਹੜਾ ਬਿਰਦ ਹੈ ਨਾ, ਇਹ ਬੜਾ ਹੀ ਮਹਾਰਾਜ ਲਾਹੇਵੰਦ ਹੈ। ਜੇ ਕੋਈ ਪਾਪੀ ਆ ਜਾਵੇ, ਮੂਰਖ ਆ ਜਾਵੇ, ਮੁਗਧ ਆ ਜਾਵੇ, ਚੰਚਲਤਾ ਬਿਰਤੀ ਵਾਲਾ ਆ ਜਾਂਦਾ, ਅਣਜਾਣ ਕੋਈ ਜੀਵ ਆ ਜਾਂਦਾ, ਨੀਚ ਕਰਮ ਕਰਨ ਵਾਲਾ ਵੀ ਆ ਜਾਂਦਾ, ਮਹਾਰਾਜ ਆਪ ਉਹਨਾਂ ਨੂੰ ਵੀ ਘੁੱਟ ਕਰਕੇ ਗਲ ਦੇ ਨਾਲ ਲਗਾ ਲੈਂਦੇ ਹੋ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਇਹ ਆਪ ਜੀ ਦਾ ਬਿਰਦ ਹੈ, ਮਹਾਰਾਜ ਤੁਹਾਡਾ ਧਰਮ ਹੈ। ਜੋ ਗੁਰਸਿੱਖ ਆ ਕਰਕੇ ਬੇਨਤੀ ਕਰਦਾ, ਮਹਾਰਾਜ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਮਹਾਰਾਜ ਅੱਗੇ ਤੋਂ ਤੋਬਾ ਕਰ ਲੈਂਦਾ ਕਿ ਮਹਾਰਾਜ ਭੁੱਲ ਕੇ ਵੀ ਕਦੇ ਮੈਂ ਮਾੜਾ ਕਰਮ ਨਹੀਂ ਕਰਾਂਗਾ, ਭੁੱਲ ਕੇ ਵੀ ਕਦੇ ਮਹਾਰਾਜ ਮੈਂ ਪਾਪ ਕਰਮ ਨਹੀਂ ਕਰਾਂਗਾ, ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਾਂਗਾ, ਕਦੇ ਝੂਠ ਨਹੀਂ ਬੋਲਾਂਗਾ, ਕਦੇ ਠੱਗੀਆਂ ਨਹੀਂ ਮਾਰਾਂਗਾ, ਕਦੇ ਮਹਾਰਾਜ ਚੋਰੀਆਂ ਨਹੀਂ ਕਰਾਂਗਾ, ਕਦੇ ਵੀ ਮਹਾਰਾਜ ਕਿਸੇ ਨਾਲ ਛਲ ਨਹੀਂ ਕਰਾਂਗਾ, ਧੋਖਾ ਨਹੀਂ ਕਰਾਂਗਾ। ਇਸ ਪ੍ਰਕਾਰ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਜੋ ਸੁਚੇਤ ਹੋ ਕਰਕੇ ਅੱਗੇ ਤੋਂ ਤੋਬਾ ਕਰਦੇ ਆ ਨਾ, ਆਪ ਜੀ ਦੇ ਚਰਨਾਂ ਵਿੱਚ ਆ ਕਰਕੇ ਬੇਨਤੀ ਕਰਦੇ, ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਰੱਖ ਲਿਓ ਆਵਣ ਜਾਣਾ। ਹੇ ਗਰੀਬ ਨਵਾਜ਼, ਆਪ ਕਿਰਪਾ ਕਰਕੇ ਸਾਨੂੰ ਰੱਖ ਲਓ। ਦੁਬਾਰਾ ਨਾ ਮਹਾਰਾਜ ਸਾਡਾ ਸੰਸਾਰ ਦੇ ਵਿੱਚ ਆਉਣਾ ਜਾਣਾ ਹੋਵੇ, ਦੁਬਾਰਾ ਬਾਰ-ਬਾਰ ਸਾਡਾ ਸੰਸਾਰ ਵਿੱਚ ਜੂਨਾਂ ਵਿੱਚ ਭਟਕਣਾ, ਕਦੇ ਕਿਸੇ ਜੂਨ ਵਿੱਚ ਜਨਮ ਧਾਰਨ ਕਰ ਲੈਣਾ, ਫਿਰ ਮੌਤ ਹੋ ਜਾਣੀ, ਫਿਰ ਮਹਾਰਾਜ ਵਾਸ਼ਨਾ ਦੇ ਬੱਝੇ ਹੋਏ ਸੰਸਾਰ ਦੇ ਅੰਦਰ ਜਨਮ ਧਾਰਨ ਕਰਨਾ। ਕਿਰਪਾ ਕਰਕੇ ਇਸ ਆਉਣ ਜਾਣ ਤੋਂ ਸਾਨੂੰ ਰੱਖ ਲਓ। ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਜਿਹੜਾ ਸਾਡੀ ਰੱਖਿਆ ਕਰੇ, ਆਪ ਜੀ ਤੋਂ ਬਿਨਾਂ ਕੋਈ ਨਹੀਂ ਮਹਾਰਾਜ ਸਾਨੂੰ 84 ਦੇ ਗੇੜੇ ਤੋਂ ਬਚਾਉਣ ਵਾਲਾ। ਤੁਸੀਂ ਕਿਰਪਾ ਕਰਕੇ ਰੱਖ ਲਓ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਓ, ਤਾਂ ਹੀ ਮਹਾਰਾਜ ਸਾਡੀ ਰੱਖਿਆ ਹੋ ਸਕਦੀ ਹੈ। ਗਰੀਬ ਨਵਾਜ਼ ਜਿਨ੍ਹਾਂ ਤੇ ਆਪ ਜੀ ਰੱਖਿਆ ਕਰਦੇ ਹੋ ਨਾ, ਮਹਾਰਾਜ ਉਹਨਾਂ ਦੇ ਖੋਟੇ ਸਮੇਂ ਨੂੰ ਵੀ ਆਪ ਜੀ ਟਾਲ ਦਿੰਦੇ ਹੋ। ਸਦਾ ਹੀ ਮਹਾਰਾਜ ਉਹਨਾਂ ਦੇ ਅੰਗ ਸੰਗ ਹੋ ਕਰਕੇ ਸਹਾਇਕ ਹੁੰਦੇ ਹੋ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਹੇ ਗਰੀਬ ਨਵਾਜ਼ ਐਸੇ ਆਪ ਜੀ ਉਹਨਾਂ ਤੇ ਕਿਰਪਾ ਕਰ ਦਿੰਦੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖਿਓ ਬੇਨਤੀ ਕਰਿਆ ਕਰ। ਤੇ ਜੋ ਸਿੱਖ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ, ਮਹਾਰਾਜ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰ ਲਓ। ਹਜੂਰ ਆਪਣੇ ਚਰਨਾਂ ਦੇ ਨਾਲ ਉਹਨਾਂ ਨੂੰ ਜੋੜ ਲੈਂਦੇ ਹਨ। ਸਾਧ ਹੈ ਸਰਣੀ ਪਾਈਐ ਹਰ ਜੀਓ। ਹੇ ਗਰੀਬ ਨਵਾਜ਼, ਹੇ ਪ੍ਰਕਾਸ਼ ਸਰੂਪ ਪਰਮੇਸ਼ਰ, ਆਪ ਕਿਰਪਾ ਕਰੋ, ਸਾਧੂ ਜਨਾਂ ਦੀ ਸ਼ਰਣੀ ਸਾਨੂੰ ਕਿਰਪਾ ਕਰਕੇ ਪਾ ਦੇਵੋ। ਜੀਵਨ ਅੰਦਰ ਮਹਾਰਾਜ ਭਲੇ ਪੁਰਸ਼ਾਂ ਦੀ ਸਾਨੂੰ ਸੰਗਤ ਬਖਸ਼ੋ। ਮਹਾਰਾਜ ਸਾਧ ਸੰਗਤ ਦੀ ਜੀਵਨ ਅੰਦਰ ਕਿਰਪਾ ਕਰਕੇ ਸਾਨੂੰ ਦਾਤ ਬਖਸ਼ੋ। ਗੁਣ ਗਾਵਹਿ ਹਰ ਨੀਤਾ ਰਾਮ। ਹੇ ਮਹਾਰਾਜ, ਕਿਦਾਂ ਦੇ ਸਾਧੂ ਜਨਾਂ ਦੀ ਸੰਗਤ ਬਖਸ਼ੋ ਜੋ ਨਿਤਾ ਪ੍ਰਤੀ ਨਿਤ ਹੀ ਮਹਾਰਾਜ ਤੁਹਾਡੇ ਗੁਣ ਗਾਉਂਦੇ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ। ਮਹਾਰਾਜ ਜੋ ਮਨ ਕਰਕੇ ਹੋਰ ਕਿਸੇ ਪਾਸੇ ਕਦੇ ਵੀ ਭਟਕਦੇ ਨਹੀਂ ਹੈ। ਹੇ ਗਰੀਬ ਨਵਾਜ਼, ਉਹਨਾਂ ਦਾ ਮਨ ਸਦਾ ਹੀ ਤੁਹਾਡੇ ਗੁਣ ਗਾਉਣ ਦੇ ਵਿੱਚ, ਨਿਮ ਨਾਮ ਜਪਣ ਦੇ ਵਿੱਚ ਲੱਗਾ ਰਹਿੰਦਾ। ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ, ਸਾਧ ਵਹੀ ਜਗ ਜਾਣੀਐ, ਜਾ ਕੇ ਨਹੀਂ ਉਪਾਦ ਮਨ।
हे ਗਰੀਬ ਨਵਾਜ਼, ਜਿਨ੍ਹਾਂ ਤੇ ਐਸੀ ਬਖਸ਼ਿਸ਼ ਕਰ ਦਿੰਦੇ ਹੋ ਨਾ, ਉਹਨਾਂ ਨੂੰ ਜੀਵਨ ਦੇ ਅੰਦਰ ਸਾਧੂ ਜਨਾਂ ਦੀ ਸੰਗਤ ਮਿਲ ਜਾਂਦੀ ਹੈ। ਤੇ ਸਾਧੂ ਵੀ ਕੈਸਾ ਹੋਵੇ ਮਹਾਰਾਜ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੁਖ ਉਜਲਾ ਹੋ ਜਾਵੇ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲਹਿ ਜਾਵੇ। हे ਗਰੀਬ ਨਵਾਜ਼, ਐਸੇ ਸਾਧੂ ਪੁਰਖਾਂ ਦੀ ਜੀਵਨ ਦੇ ਅੰਦਰ ਦਾਤ ਬਖਸ਼ੋ, ਸੰਗਤ ਦੀ ਦਾਤ ਬਖਸ਼ਿਸ਼ ਕਰ ਦੇਵੋ। ਜਿਵੇਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਸੰਗਤ ਜੀ, ਗੁਣਾਂ ਦਾ ਦੇਹੀ ਦਾ ਮਾਣ ਵੀ ਮਿਟ ਜਾਂਦਾ ਹੈ, ਹਿਰਦੇ ਅੰਦਰ ਸ੍ਰੇਸ਼ਟ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ, ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਮਹਾਰਾਜ ਕਹਿੰਦੇ, ਜੋ ਪ੍ਰਮਾਤਮਾ ਦਿਸਦਾ ਨਹੀਂ ਹੈ ਨਾ, ਕਦੇ ਭਰੋਸਾ ਨਹੀਂ ਵੱਜਦਾ ਕਿ ਪ੍ਰਮਾਤਮਾ ਮੇਰੇ ਨੇੜੇ ਹੈ। ਪ੍ਰਮਾਤਮਾ ਮੈਨੂੰ ਹਰ ਸਮੇਂ ਦੇਖਦਾ ਤੇ ਸੁਣਦਾ ਹੈ, ਉਹ ਪਰਮੇਸ਼ਰ ਵੀ ਨੇੜੇ ਪ੍ਰਤੀਤ ਹੋਣ ਲੱਗ ਪੈਂਦਾ ਹੈ। ਐਸੀ ਸਾਧੂ ਜਨਾਂ ਦੇ ਸੰਗਤ ਦੀ ਸਾਧ ਸੰਗਤ ਜੀ ਵਡਿਆਈ ਹੈ। ਤੋ ਹਜੂਰ ਬੇਨਤੀ ਕਰਨ ਦੀ ਜਾਤ ਦੱਸ ਰਹੇ ਨੇ, ਪਰਮਾਤਮਾ ਸਾਧਹਿ ਸਰਣੀ ਪਾਈਐ ਹਰ ਜੀਓ, ਗੁਣ ਗਾਵਹਿ ਹਰ ਨੀਤਾ ਰਾਮ। ਮਹਾਰਾਜ, ਅਸੀਂ ਵੀ ਨਿਤਾ ਪ੍ਰਤੀ ਆਪ ਜੀ ਦੇ ਗੁਣ ਗਾ ਸਕੀਏ। ਐਸੀ ਜੀਵਨ ਅੰਦਰ ਮਹਾਰਾਜ ਭਲੇ ਪੁਰਸ਼ਾਂ ਦੀ ਸਾਧੂ ਜਨਾਂ ਦੀ ਸੰਗਤ ਬਖਸ਼ੋ। ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਓ। ਹੇ ਮੇਰੇ ਮਾਲਕ ਪਰਮਾਤਮਾ ਜੀਓ, ਆਪ ਜੀ ਦੇ ਪਿਆਰੇ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਜਨ ਹਨ, ਉਹਨਾਂ ਦੇ ਚਰਨ ਧੂੜੀ ਸਾਡੇ ਮਨ ਕਰਕੇ ਤਨ ਕਰਕੇ ਮਹਾਰਾਜ ਸਾਨੂੰ ਪ੍ਰਾਪਤ ਹੋ ਜਾਵੇ। ਮਹਾਰਾਜ ਪ੍ਰਤੱਖ ਵੀ ਤਨ ਕਰਕੇ ਮਸਤਕ ਦੀ ਧੂੜੀ ਲਾਈਏ, ਮਨ ਕਰਕੇ ਐਸੀ ਬਹੁਤ ਸ਼ਰਧਾ ਭਾਵਨਾ ਹਿਰਦੇ ਅੰਦਰ ਧਾਰਨ ਕਰ ਲਈਏ। ਮਹਾਰਾਜ ਨਿਮਰਤਾ ਰੂਪੀ ਧੂੜੀ ਮਹਾਰਾਜ ਹਿਰਦੇ ਅੰਦਰ ਸਾਡੇ ਲੱਗ ਜਾਵੇ। ਸ਼ਰਧਾ ਭਾਵਨਾ ਰੂਪੀ ਧੂੜੀ ਨੂੰ ਮਹਾਰਾਜ ਅਸੀਂ ਧਾਰਨ ਕਰ ਲਈਏ। ਐਸੀ ਸਾਨੂੰ ਜੀਵਨ ਅੰਦਰ ਕਿਰਪਾ ਕਰ ਦੇਵੋ। ਸਭ ਪਤਿਤ ਪੁਨੀਤਾ ਰਾਮ। ਕਿਉਂਕਿ ਜਿਹੜੇ ਪਾਪੀ ਜੀਵਾਂ ਨੇ ਬੰਦਗੀ ਕਰਨ ਵਾਲਿਆਂ ਦੀ ਚਰਨ ਧੂੜੀ ਵੀ ਮਸਤਕ ਤੇ ਲਾ ਲਈ, ਉਹ ਵੀ ਪਵਿੱਤਰ ਹੋ ਗਏ ਹਨ। ਜੇ ਕਿਤੇ ਸਤ ਸੰਗਤ ਰਸਤੇ ਵਿੱਚ ਲੰਘ ਰਹੀ ਹੋਵੇ, ਗੁਰੂ ਕਾ ਜਸ ਕਰਦਿਆਂ ਹੋਇਆ, ਸਾਧ ਸੰਗਤ ਜੀ, ਪਾਪੀ ਬੰਦੇ ਦੇ ਮਸਤਕ ਦੇ ਧੂੜ ਕਿਤੇ ਲੱਗ ਜਾਵੇ ਨਾ ਉੱਡ ਕਰਕੇ, ਉਹਦੇ ਵੀ ਪਾਪ ਕਰਮ ਕੱਟੇ ਜਾਂਦੇ ਆ। ਇੱਕ ਪਾਪੀ ਬੰਦਾ ਸੀਗਾ, ਸਿਰੇ ਦਾ ਕਦੇ ਵੀ ਉਹਨੇ ਜ਼ਿੰਦਗੀ ਵਿੱਚ ਚੰਗਾ ਕਰਮ ਨਹੀਂ ਸੀਗਾ ਕੀਤਾ, ਤੇ ਰਸਤੇ ਵਿੱਚ ਖਲੋਤਾ, ਸੁਭਾਵਕ ਹੀ ਗੁਰੂ ਕੀ ਸੰਗਤ ਪਰਮੇਸ਼ਰ ਦਾ ਜਸ ਗਾਉਂਦੇ ਹੋ, ਕੀਰਤਨ ਕਰਦੇ ਹੋ ਜਾ ਰਹੇ ਸੀ। ਤੇ ਜਦੋਂ ਸੰਗਤ ਤੁਰੀ ਜਾ ਰਹੀ ਤੇ ਸਾਧ ਸੰਗਤ ਜੀ, ਜਦੋਂ ਧੂੜ ਉੱਡੀ ਹੈ ਨਾ ਸੰਗਤ ਦੇ ਚਰਨਾਂ ਦੇ ਨਾਲ, ਤੇ ਉਹ ਪਾਪੀ ਬੰਦੇ ਦੇ ਉੱਪਰ ਉੱਡ ਕਰਕੇ ਧੂੜ ਪੈ ਗਈ। ਜਿਹੜੇ ਕੀਤੇ ਹੋ ਉਹਦੇ ਪਾਪ ਕਰਮ ਸਾਰੇ ਨਸ਼ਟ ਹੋ ਗਏ। ਤੇ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਕਿ ਜਦੋਂ ਉਹਦੀ ਮੌਤ ਹੋਈ ਤੇ ਦੇਖਿਆ ਕਿ ਕੋਈ ਵੀ ਇਹਨੇ ਚੰਗਾ ਕਰਮ ਨਹੀਂ ਕੀਤਾ ਜ਼ਿੰਦਗੀ ਵਿੱਚ, ਨਾ ਗੁਰੂ ਵਾਲਾ ਬਣਿਆ, ਨਾ ਇਹਨੇ ਗੁਰੂ ਕੀ ਕਦੇ ਸੰਗਤ ਕੀਤੀ ਹੈ, ਤੇ ਨਾ ਹੀ ਕਦੇ ਨਾਮ ਜਪਿਆ, ਕਦੇ ਵੀ ਕਿਸੇ ਦਾ ਭਲਾ ਕੀਤਾ ਨਹੀਂ, ਨਾ ਕਦੇ ਮਨ ਦੇ ਵਿੱਚ ਸੋਚਣਾ ਕੀਤਾ, ਕਦੇ ਵੀ ਚੰਗਾ ਵਿਚਾਰ ਵੀ ਇਸਨੇ ਜੀਵਨ ਵਿੱਚ ਧਾਰਨ ਨਹੀਂ ਕੀਤਾ। ਮੰਦੇ ਕਰਮ ਕਰਦਾ ਰਿਹਾ, ਪਾਪ ਹੀ ਕਰਮ ਹਰ ਸਮੇਂ ਚਿਤਵਦਾ ਤੇ ਕਰਦਾ ਰਿਹਾ, ਜ਼ਿੰਦਗੀ ਭਰ ਬੁਰੇ ਕਰਮ ਹੀ ਕੀਤੇ ਹੈ। ਜਦੋਂ ਨਰਕਾਂ ਵਿੱਚ ਲੈ ਕੇ ਗਏ ਤੇ ਨਰਕ ਸਾਰੇ ਸ਼ਾਂਤ ਹੋ ਗਏ। ਸਾਧ ਸੰਗਤ ਜੀ, ਜਿੱਥੇ ਨਰਕਾਂ ਦੇ ਵਿੱਚ ਉੱਚ ਉੱਚ ਜੀਵ ਵਿਰਲਾਪ ਕਰਦੇ ਨੇ, ਭੁੱਬਾਂ ਮਾਰ ਮਾਰ ਕਰਕੇ ਰੋਂਦੇ, ਸਾਨੂੰ ਬਚਾ ਲਓ, ਬਚਾ ਲਓ, ਨਰਕਾਂ ਦੀ ਅੱਗ ਦੇ ਵਿੱਚੋਂ ਕੱਢ ਲਓ, ਬਚਾ ਲਓ। ਉਹ ਤਪਦੇ ਹੋਏ ਜਿਹੜੇ ਜੀਵ ਉੱਚੀ ਉੱਚੀ ਭੁੱਬਾਂ ਮਾਰ ਮਾਰ ਕਰਕੇ ਰੋ ਰਹੇ ਸੀ ਨਾ, ਸਾਰੇ ਨਰਕ ਸ਼ਾਂਤ ਹੋ ਗਏ। ਤੇ ਫਿਰ ਦੇਖਿਆ ਕਿ ਇਹਦਾ ਕਾਰਨ ਕੀ ਹੈ। ਫਿਰ ਚੰਗੀ ਤਰ੍ਹਾਂ ਜਦੋਂ ਕਰਮਾਂ ਦੀ ਵਿਚਾਰ ਕੀਤੀ, ਕਹਿੰਦੇ ਗੁਰੂ ਕੀ ਸੰਗਤ ਲੰਘ ਰਹੀ ਸੀ, ਉਹ ਚਰਨ ਧੂੜੀ ਉੱਡ ਕਰਕੇ ਇਹਦੇ ਮਸਤਕ ਤੇ ਪੈ ਗਈ ਸੀ। ਇਸ ਕਰਕੇ ਉਹ ਜਿਹੜੇ ਇਹਦੇ ਕੀਤੇ ਹੋ ਪਾਪ ਕਰਮ ਸਨ, ਗੁਨਾਹ ਸਨ, ਮਿਟ ਗਏ। ਉਹਦੇ ਫਲ ਕਰਕੇ ਕਹਿੰਦੇ ਜਿਹੜੇ ਨਰਕ ਹੈ ਨਾ, ਇਹ ਹੁਣ ਸ਼ਾਂਤ ਹੋਈ ਜਾ ਰਹੇ ਨੇ, ਜਿਤਨੇ ਵੀ ਨਰਕਾਂ ਵਿੱਚ ਪਏ ਹੋਏ ਜੀਵ ਹੈ। ਸਾਧ ਸੰਗਤ ਜੀ, ਕਿੰਨੀ ਵਡਮੁੱਲੀ ਦਾਤ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਸਭ ਪਤਿਤ ਪੁਨੀਤਾ ਰਾਮ। ਜਿਹੜੇ ਪਤਿਤ ਪਾਪੀ ਜੀਵ ਹੈ ਨਾ, ਉਹ ਵੀ ਪਵਿੱਤਰ ਹੋ ਗਏ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਚਰਨ ਧੂੜੇ ਵੀ ਮਸਤਕ ਤੇ ਲਾ ਲਈ ਹੈ,
ਜਿਨ੍ਹਾਂ ਨੇ ਆਪਣੇ ਮਨ ਹਿਰਦੇ ਅੰਦਰ ਵੀ ਸ਼ਰਧਾ ਰੂਪ ਚਰਨ ਧੂੜੀ ਨੂੰ ਧਾਰਨ ਕਰ ਲਿਆ ਹੈ। ਪਤਿਤਾ ਪੁਨੀਤਾ ਹੋਏ ਤੈਨ ਸੰਗ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਉਹਨਾਂ ਬੰਦਗੀ ਕਰਨ ਵਾਲੇ ਸਾਧੂ ਜਨਾਂ ਦੀ ਸੰਗਤ ਵਿੱਚ ਮਿਲਣ ਦੇ ਨਾਲ ਖਿਨ ਮਾਤਰ ਸਮੇਂ ਵਿੱਚ ਵੀ ਪਾਪੀ ਜੀਵਾਂ ਨੇ ਪਵਿੱਤਰ ਹੋ ਜਾਣਾ ਕੀਤਾ। ਜਿਵੇਂ ਸਾਧ ਸੰਗਤ ਜੀ ਅਜ਼ਾਮਲ ਪਾਪੀ ਜਗ ਜਾਣੇ ਨਿਮਕ ਮਾਹਿ ਨਿਸਤਾਰਾ, ਨਿਮਕ ਮਾਤਰ ਸਮੇਂ ਵਿੱਚ ਭਵ ਸਾਗਰ ਤੋਂ ਤਰ ਗਏ ਹੈ ਨਾ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ ਗਨਕਾ ਪਾਪਣ ਉਹ ਗਨਕਾ ਵੇਸਵਾ ਸੀਗੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਵੀ ਥਿਨ ਮਾਤਰ ਸਮੇਂ ਵਿੱਚ ਹੀ ਉਧਾਰ ਹੋ ਗਿਆ। ਪਰਮਾਤਮਾ ਦਾ ਨਾਮ ਜਪਦੇ ਆ, ਪਰ ਰੰਗ ਕਿੱਥੋਂ ਲੱਗਾ ਸੀ? ਸਾਧੂ ਜਨਾਂ ਦੀ ਸੰਗਤ ਕਰਕੇ। ਸਾਧ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਜਪਣ ਦਾ ਰੰਗ ਲੱਗਦਾ। ਬਾਲਮੀਕ ਬਟਵਾਰਾ ਹੈ, ਜੀਵਾਂ ਦੀ ਹੱਤਿਆ ਕਰਨੀ, ਪਰ ਸਾਧੂ ਦੀ ਪੂਰਨ ਮਹਾਪੁਰਖ ਦੀ ਸੰਗਤ ਮਿਲ ਗਈ ਤੇ ਸਾਧ ਸੰਗਤ ਜੀ ਬੰਦਗੀ ਵਾਲਾ ਜੀਵਨ ਬਣ ਗਿਆ, ਸੰਸਾਰ ਦੇ ਪੂਜਣ ਯੋਗ ਹੋ ਗਏ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਆ, ਪਤਿਤਾ ਪੁਨੀਤਾ ਹੋਏ ਤਿੰਨ ਸੰਗ। ਉਹਨਾਂ ਦੀ ਸੰਗਤ ਵਿੱਚ ਮਿਲ ਕੇ ਮਹਾਰਾਜ ਕਹਿੰਦੇ ਪਾਪੀ ਬੰਦੇ ਵੀ ਪਵਿੱਤਰ ਹੋ ਗਏ ਹਨ। ਜਿਨ੍ਹਾਂ ਵਿਧਾਤਾ ਪਾਇਆ, ਜਿਨ੍ਹਾਂ ਨੇ ਫਲ ਵਰਦਾਤੇ ਪਰਮੇਸ਼ਰ ਨੂੰ ਪਾ ਲਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਿਆ, ਜੀਵਨ ਮੁਕਤੀ ਦਾ ਆਨੰਦ ਮਾਣ ਰਹੇ ਹੈ। ਭਾਵੇਂ ਸਰੀਰ ਕਰਕੇ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਹਨ, ਭਾਵੇਂ ਸਰੀਰ ਕਰਕੇ ਸੰਸਾਰ ਤੋਂ ਓਹਲੇ ਵੀ ਹੋ ਗਏ ਹੈ, ਪਰ ਜੇ ਉਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਸੇਧ ਲੈ ਲਈ ਜਾਵੇ, ਉਹਨਾਂ ਦੇ ਸਾਧ ਸੰਗਤ ਜੀ ਜੀਵਨ ਦੇ ਕਮਾਈ ਹੋ ਜੀਵਨ ਤੋਂ ਕੁਝ ਸਿੱਖਿਆ ਪ੍ਰਾਪਤ ਕਰ ਲਈ ਜਾਵੇ, ਥੋੜੇ ਜਿੰਨੇ ਵੀ ਸਿੱਖਿਆ ਜੀਵਨ ਦੇ ਵਿੱਚ ਕਮਾ ਲਈ ਜਾਵੇ, ਤਾਂ ਵੀ ਪਾਪੀ ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਆ, ਐ ਗੁਰਸਿੱਖੋ, ਐਸੇ ਸੰਸਾਰ ਦੇ ਪਾਪੀ ਜੀਵ ਵੀ ਭਵ ਸਾਗਰ ਤੋਂ ਤਰ ਗਏ ਐ, ਜਿਨ੍ਹਾਂ ਨੇ ਜਿਨ ਵਿਧਾਤਾ ਪਾਇਆ, ਜਿਨ੍ਹਾਂ ਨੇ ਫਲ ਵਰਦਾਤੇ ਪਰਮੇਸ਼ਰ ਨੂੰ ਪਾਉਣ ਵਾਲਿਆਂ ਦੀ ਸੰਗਤ ਕਰ ਲਈ ਐ। ਨਾਮ ਰਾਤੇ ਜੀ ਦਾਤੇ, ਉਹ ਜੀਵਨ ਦਾਨ ਦੇਣ ਵਾਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਰਤੇ ਹਨ। ਜਿਸ ਸ਼੍ਰੋਮਣੀ ਦਾਤੇ ਨੇ ਜੀਵਨ ਦਾਨ ਦਿੱਤਾ, ਸਾਰੀ ਲੋਕਾਈ ਦੇ ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ, ਨਿਤ ਦੇਹ ਚੜ੍ਹੇ ਸਵਾਇਆ। ਮਹਾਰਾਜ ਕਹਿੰਦੇ ਨਿਤਾ ਪ੍ਰਤੀ ਸਵਾਏ ਤੋਂ ਭਾਵ ਥੋੜੇ ਤੋਂ ਬਹੁਤਾ, ਬਹੁਤੇ ਤੋਂ ਹੋਰ ਬਹੁਤਾ, ਹੋਰ ਵੀ ਬਹੁਤੇ ਤੋਂ ਬਹੁਤਾ ਵੱਧਦਾ ਜਾਂਦਾ ਹੈ। ਸਵਾਏ ਸਵਾਏ ਥੋੜਾ ਥੋੜਾ ਕਰਕੇ ਹੋਰ ਵੀ ਕਈ ਗੁਣਾ ਵਾਧਾ ਜੀਵਨ ਦੇ ਅੰਦਰ ਜੀਵਨ ਮੁਕਤੀ ਦਾ ਆਨੰਦ ਜਿਹੜਾ ਹੈ ਵੱਧਦਾ ਜਾਂਦਾ ਹੈ। ਜਿਵੇਂ ਜਿਵੇਂ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ, ਜਿਵੇਂ ਜਿਵੇਂ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਤਿਵੇਂ ਤਿਵੇਂ ਸਾਧ ਸੰਗਤ ਜੀ ਹਿਰਦੇ ਅੰਦਰ ਆਨੰਦ ਜਿਹੜਾ ਹੈ ਵੱਧਦਾ ਜਾਂਦਾ ਹੈ। ਪਰਮੇਸ਼ਰ ਦੇ ਨਾਮ ਦਾ ਰਸ ਤਿਵੇਂ ਤਿਵੇਂ ਵੱਧਦਾ ਜਾਂਦਾ ਹੈ, ਜਿਵੇਂ ਜਿਵੇਂ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਚੇਤੇ ਕਰਦਾ ਹੈ। ਨਾਮ ਰਾਤੇ ਜੀ ਦਾਤੇ, ਨਿਤ ਦੇਹ ਚੜ੍ਹੇ ਸਵਾਇਆ। ਮਹਾਰਾਜ ਕਹਿੰਦੇ ਸਵਾਏ ਸਵਾਏ ਉਹਨਾਂ ਦਾ ਵੱਧਦਾ ਰਹਿੰਦਾ, ਸਦਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਆ। ਐਸੇ ਗੁਰਮੁਖ ਪਿਆਰੇ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਆਉਂਦੇ। ਅਕਾਲ ਪੁਰਖ ਵਾਹਿਗੁਰੂ ਸਦਾ ਹੀ ਉਹਨਾਂ ਦੀ ਚੜ੍ਹਦੀ ਕਲਾ ਰੱਖਦਾ ਹੈ, ਜੋ ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰਦੇ ਨੇ, ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਰੰਗ ਕੇ ਰੱਖਦੇ ਆ। ਮਹਾਰਾਜ ਕਹਿੰਦੇ ਸਦਾ ਹੀ ਉਹਨਾਂ ਦੀ ਚੜ੍ਹਦੀ ਕਲਾ ਰਹਿੰਦੀ ਹੈ। ਐਸਾ ਨਾਮ ਬਾਣੀ ਦਾ ਉਹਨਾਂ ਨੂੰ ਪ੍ਰਤਾਪ ਮਿਲਦਾ ਹੈ, ਕਿਉਂਕਿ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਚਨ ਕਹੇ ਹੈ ਨਾ ਕਿ ਖਾਲਸਾ ਸਾਡਾ ਖਾਸ ਸਰੂਪ ਹੈ, ਪਰ ਇਹ ਵੀ ਹੋਵੇ ਖਾਲਸਾ ਮਿਲਾਵਟ ਨਾ ਧਾਰਨ ਕਰੇ, ਐਵੇਂ ਝੂਠਾ ਭੇਖ ਨਾ ਕਿਤੇ ਮਖੋਟਾ ਨਾ ਕਿਤੇ ਸਾਧ ਸੰਗਤ ਜੀ ਧਰਮ ਵਾਲਾ ਧਾਰਨ ਕਰ ਲਵੇ, ਐਵੇਂ ਉਵੇਂ ਚਿੰਨ੍ਹ ਨਾ ਕਿਤੇ ਧਰਮੀਆਂ ਵਾਲੇ ਧਾਰਨ ਕਰ ਲਵੇ ਨਾ। ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਆਪਣੇ ਖਾਲਸੇ ਵੀ ਸਦਾ ਹੀ ਮਹਾਰਾਜ ਕਹਿੰਦੇ ਸੀ ਨਿਵਾਸ ਕਰਦੇ ਹਾਂ। ਤੇ ਖਾਲਸਾ ਕਿੱਦਾਂ ਦਾ ਹੋਵੇ, ਕਿੰਨਾ ਚਿਰ ਮਹਾਰਾਜ ਸੱਚੇ ਪਾਤਸ਼ਾਹੀ ਦਾ ਪ੍ਰਤਾਪ ਮਿਲਦਾ ਹੈ। ਹਜ਼ੂਰ ਨੇ ਵੀ ਬਚਨ ਉਚਾਰਨ ਕੀਤੇ ਹਨ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰਾਂ ਇਨ ਕੀ ਪ੍ਰਤੀਤ। ਫਿਰ ਕੋਈ ਸਾਨੂੰ ਭਰੋਸਾ ਨਹੀਂ ਜੇ ਬ੍ਰਾਹਮਣਾਂ ਵਾਲੀ ਰੀਤੀ ਨੂੰ ਧਾਰਨ ਕਰ ਲਿਆ, ਪਰ ਹਾਂ ਉਹਨਾਂ ਚਿਰ ਪੂਰਾ ਪ੍ਰਤਾਪ ਬਖਸ਼ਿਸ਼ ਕਰਦੇ ਰਹਾਂਗੇ
ਜਿੰਨੀ ਦੇਰ ਤੱਕ ਸਾਡਾ ਖਾਲਸਾ ਨਿਆਰੇਪਨ ਵਿੱਚ ਰਹੇਗਾ। ਕਦੇ ਵੀ ਸੰਸਾਰ ਦੀ ਲੋਕ ਲੱਜਾ ਰੱਖਦਾ ਹੋਇਆ ਸੰਸਾਰ ਦੇ ਰੀਤੀ ਅਨੁਸਾਰ ਨਹੀਂ ਚੱਲਣਾ ਕਰੇਗਾ। ਕਦੇ ਵੀ ਸੰਸਾਰ ਦੀ ਖੁਸ਼ਾਮਦ ਨਹੀਂ ਕਰਨਾ ਕਰੇਗਾ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨਾ ਕਰੇਗਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਿਤ ਦੇਹ ਚੜ੍ਹੇ ਸਵਾਇਆ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਨਾਮ ਦੀ ਦਾਤ ਬਖਸ਼ੀ ਹੈ ਨਾ, ਵਾਹਿਗੁਰੂ ਦੇ ਨਾਮ ਦੇ ਨਾਲ ਜਿਨ੍ਹਾਂ ਦਾ ਪਿਆਰ ਲੱਗਾ, ਮਹਾਰਾਜ ਕਹਿੰਦੇ ਉਹ ਸਦਾ ਹੀ ਸਹਿਜੇ ਸਹਿਜੇ ਸਵਾਏ ਸਵਾਏ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹਨ। ਰਿੱਧ ਸਿੱਧ ਨਵ ਨਿਧ ਹਰ ਜਪ। ਸਾਧ ਸੰਗਤ ਜੀ, ਜਿਵੇਂ ਪ੍ਰਤੱਖ ਵੀ ਜੀਵਨ ਦੇ ਅੰਦਰ ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਕਿ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ। ਤੋ ਇਸੇ ਪ੍ਰਕਾਰ ਜਿਵੇਂ 7 ਭੂਮਿਕਾ ਹੈ ਨਾ, ਇੱਕ ਇੱਕ ਭੂਮਿਕਾ ਕਰਕੇ ਮਹਾਰਾਜ ਕਹਿੰਦੇ ਉਹ ਸਹਿਜੇ ਸਹਿਜੇ ਪ੍ਰਮਾਤਮਾ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਹਨ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਰਿੱਧ ਸਿੱਧ ਨਵ ਨਿਧ ਹਰ ਜਪ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦਾ ਜਾਪ ਜਪਿਆ, 9 ਨਿਧੀਆਂ 18 ਸਿੱਧੀਆਂ, ਇਹ ਜਿਤਨੀਆਂ ਵੀ ਕਰਾਮਾਤਾਂ ਹਨ, ਮਹਾਰਾਜ ਕਹਿੰਦੇ ਸਭ ਉਹਨਾਂ ਦੇ ਅਧੀਨ ਹੋ ਕਰਕੇ ਰਹਿੰਦੀਆਂ ਨੇ। ਨਵ ਨਿਧੀ 18 ਸਿੱਧੀ ਪਿੱਛੇ ਲੱਗਿਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਵਸਾਉਣੇ ਕਰਕੇ ਕਰਾਮਾਤਾਂ ਜਿਤਨੀਆਂ ਵਿਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਸਭ ਉਹਨਾਂ ਦੇ ਅਧੀਨ ਹੋ ਜਾਂਦੀਆਂ ਹਨ। ਜਿਨੀ ਆਤਮ ਜੀਤਾ। ਜਿਨ੍ਹਾਂ ਨੇ ਆਤਮਾ ਨੂੰ ਜਿੱਤ ਲਿਆ, ਮਨ ਤੇ ਫਤਿਹ ਪ੍ਰਾਪਤ ਕਰ ਲਈ ਹੈ। ਪਰ ਮਨ ਨੂੰ ਜਿੱਤਣਾ ਬੜਾ ਡਾਢਾ ਹੈ, ਬੜਾ ਔਖਾ ਹੈ। ਤਾਂ ਹੀ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਚਨ ਕਹੇ ਹਨ, ਮਨ ਜੀਤੈ ਜਗ ਜੀਤ। ਜਿਸ ਜੀਵ ਨੇ ਮਨ ਨੂੰ ਜਿੱਤ ਲਿਆ, ਜਾਣੋ ਕਿ ਸਾਰੇ ਜਗਤ ਨੂੰ ਉਸਨੇ ਜਿੱਤ ਲਿਆ ਹੈ। ਤੇ ਜਿਹਦਾ ਮਨ ਰੂਪੀ ਦੁਸ਼ਮਣ ਜਿਉਂਦਾ, ਉਹਦਾ ਸਾਰਾ ਜਗਤ ਹੀ ਅਜੇ ਜਿਉਂਦਾ ਹੈ। ਸੰਸਾਰ ਭਰ ਦੇ ਵਿੱਚ ਭਾਵੇਂ ਉਹ ਲੜਾਈਆਂ ਲੜ ਕਰਕੇ, ਜੰਗਾਂ ਜਿੱਤ ਕਰਕੇ ਕਹੀ ਜਾਵੇ ਕਿ ਮੈਂ ਜੰਗਾਂ ਜਿੱਤ ਲਈਆਂ ਨੇ, ਸੰਸਾਰ ਨੂੰ ਹਰਾ ਲਿਆ ਹੈ, ਸ਼ਸਤਰ ਵਿਦਿਆ ਭਾਵੇਂ ਸ਼ਾਸਤਰ ਵਿਦਿਆ ਦੁਆਰਾ। ਮਹਾਰਾਜ ਕਹਿੰਦੇ ਪਰ ਜਿੰਨੀ ਦੇਰ ਤੱਕ ਮਨ ਨਹੀਂ ਜਿੱਤਿਆ ਗਿਆ, ਭਰਤਰੀ ਜੀ ਨੇ ਵੀ ਬਚਨ ਕੀਤੇ ਹਨ, ਮਨ ਰਿਪ ਜੀਤਾ ਸਭ ਰਿਪ ਜੀਤੇ। ਮਨ ਰਿਪ ਜੀਤੋ ਸਭ ਰਿਪ ਜੀਤੇ। ਜਿਨ੍ਹਾਂ ਦਾ ਮਨ ਰੂਪ ਰਿਪ ਵੈਰੀ ਜਿਹੜਾ ਹੈ ਜਿਉਂਦਾ ਹੈ, ਜਾਣੋ ਕਿ ਸਾਰੇ ਵੈਰੀ ਸਾਰੇ ਦੁਸ਼ਮਣ ਜੀ ਉਹਨਾਂ ਦੇ ਜਿਉਂਦੇ ਹਨ। ਕਿਸੇ ਨੂੰ ਆਪਣੇ ਗੁਲਾਮ ਨਹੀਂ ਬਣਾ ਸਕੇ, ਸਾਰੇ ਜਾਣੋ ਕਿ ਅਜੇ ਆਜ਼ਾਦ ਹੀ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ, ਜਿਨੇ ਆਤਮ ਜੀਤਾ। ਕਿਹਨਾਂ ਨੇ ਆਤਮਾ ਨੂੰ ਜਿੱਤਿਆ? ਕਿਹੜੇ ਅਸਲ ਸੂਰਮੇ ਹਨ? ਜਿਨ੍ਹਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗਾ ਹੈ, ਉਹਨਾਂ ਨੂੰ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸੂਰਮੇ ਆਖਿਆ ਹੈ। ਅਸਲ ਉਹ ਸੂਰਮੇ ਹੈ ਜਿਨ੍ਹਾਂ ਨੇ ਗੁਰੂ ਕਿਰਪਾ ਦੇ ਪਾਤਰ ਬਣ ਕੇ ਆਪਣੇ ਅੰਤਸ਼ਕਰਨ ਨੂੰ ਭਾਵ ਮਨ ਨੂੰ ਜਿੱਤ ਲੈਣਾ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮੁਖ ਵਾਕ ਪੜ੍ਹਦੇ ਹਾਂ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ, ਸੋ ਕਹੀਅਤ ਹੈ ਸੂਰਾ ਆਤਮ ਜਿਣੈ। ਆਤਮਾ ਨੂੰ ਜਿਨ੍ਹਾਂ ਨੇ ਮਨ ਨੂੰ ਜਿੱਤਿਆ ਹੈ, ਆਤਮ ਜਿਣੈ ਸਗਲ ਵਸ ਤਾ ਕੈ, ਜਾ ਕਾ ਸਤਿਗੁਰ ਪੂਰਾ। ਤੇ ਜਿੱਤ ਵੀ ਕਿਹਨਾਂ ਨੇ ਪ੍ਰਾਪਤ ਕੀਤੀ? ਜਿਨ੍ਹਾਂ ਦੇ ਸਤਿਗੁਰੂ ਜੀ ਪੂਰੇ ਹਨ। ਕਿਤੇ ਅਧੂਰੇ ਗੁਰੂ ਧਾਰਨ ਕਰਨ ਦੇ ਨਾਲ ਥੋੜਾ ਮਨ ਨੂੰ ਜਿੱਤਿਆ ਜਾ ਸਕਦਾ ਹੈ। ਪਖੰਡ ਪਾਤ ਕਰਨ ਵਾਲਿਆਂ ਦੀ ਸ਼ਰਨ ਵਿੱਚ ਜਾ ਕੇ ਥੋੜਾ ਮਨ ਤੇ ਫਤਿਹ ਪਾਈ ਜਾ ਸਕਦੀ ਹੈ। ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਦੇ ਸਤਿਗੁਰੂ ਜੀ ਪੂਰੇ ਹੁੰਦੇ, ਉਹੋ ਹੀ ਮਹਾਰਾਜ ਕਹਿੰਦੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਸਕਦੇ ਹੈ। ਤੇ ਹਜ਼ੂਰ ਕਹਿੰਦੇ ਹਨ, ਵਾਹਿਗੁਰੂ ਦੇ ਜਾਪ ਦੇ ਵਿੱਚ ਮਸਤ ਰਹਿਣ ਵਾਲੇ ਸਾਰੀਆਂ ਕਰਾਮਾਤਾਂ ਉਹਨਾਂ ਦੇ ਅਧੀਨ ਹੋ ਜਾਂਦੀਆਂ ਨੇ। ਔਰ ਹਜ਼ੂਰ ਕਹਿੰਦੇ ਉਹਨਾਂ ਨੇ ਆਤਮਾ ਨੂੰ ਜਿੱਤ ਲੈਣਾ ਕੀਤਾ, ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਬਿਨਵੰਤ ਨਾਨਕ ਵੱਡ ਭਾਗ ਪਾਈਐ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਵੱਡਿਆਂ ਭਾਗਾਂ ਕਰਕੇ ਪਰਮੇਸ਼ਰ ਨੂੰ ਪਾਈਦਾ ਹੈ। ਸਾਧ ਸਾਜਨ ਮੀਤਾ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸਾਧੂ ਜਨ, ਮਹਾਰਾਜ ਕਹਿੰਦੇ ਐਸ ਲੋਕ ਦੇ ਸੱਜਣ ਤੇ ਪ੍ਰਮਾਤਮਾ ਦੇ ਪਰਲੋਕ ਦੇ ਜਿਹੜੇ ਮਿੱਤਰ ਹਨ। ਔਰ ਇਸੇ ਪ੍ਰਕਾਰ ਜੀਵਨ ਦੇ ਅੰਦਰ ਚੰਗੀ ਸਿੱਖਿਆ ਦੇਣ ਦੇ ਸੱਜਣ ਹਨ ਤੇ ਬੰਦਗੀ ਕਰਵਾਉਣ ਦੇ ਵਾਸਤੇ ਨਾਮ ਜਪਾਉਣ ਦੇ ਐਸੀ ਮਿੱਤਰਤਾ ਉਹਨਾਂ ਨੇ ਧਾਰਨ ਕੀਤੀ ਹੋਈ ਹੈ।
ਨਹੀਂ ਤੇ ਸੰਸਾਰ ਦੇ ਸੱਜਣਤਾ ਤੇ ਜਿਹੜੀ ਮਿੱਤਰਤਾ ਹੈ ਨਾ ਸਾਧ ਸੰਗਤ ਜੀ, ਕੇਵਲ ਤਾਂ ਕੇਵਲ ਸਵਾਰਥ ਲਈ ਹੈ, ਕੇਵਲ ਸਵਾਰਥ ਦੇ ਵਾਸਤੇ। ਜਦੋਂ ਕੋਈ ਸਵਾਰਥ ਨਾ ਹੋਵੇ, ਕੋਈ ਮਤਲਬ ਨਾ ਹੋਵੇ, ਬੜੇ ਬੜੇ ਸੱਜਣ ਜਿਹੜੇ ਮਿੱਤਰ ਹਨ ਉਹ ਵੀ ਸਾਥ ਛੱਡ ਜਾਂਦੇ ਆ, ਉਹ ਵੀ ਮੁੱਖ ਫੇਰ ਜਾਂਦੇ ਆ, ਉਹ ਤਾਂ ਕਵਾਉਣੋਂ ਵੀ ਹਟ ਜਾਂਦੇ ਆ। ਇਦਾਂ ਦੀ ਸੰਸਾਰ ਦੀ ਸੱਜਣਤਾ ਤੇ ਮਿੱਤਰਤਾ ਹੈ। ਪਰ ਮਹਾਰਾਜ ਹਜੂਰ ਨੇ ਜਿਵੇਂ ਗੁਰਬਾਣੀ ਵਿੱਚ ਉਜਾਰਨ ਕੀਤਾ ਨਾ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਸੱਜਣ ਠੱਗ ਨੂੰ ਉਪਦੇਸ਼ ਦਿੱਤਾ ਤੇ ਹਜੂਰ ਕਹਿੰਦੇ ਹਨ ਉਹ ਹੀ ਅਸਲ ਦੇ ਵਿੱਚ ਸੱਜਣ ਹੈ, ਉਹ ਹੀ ਮਿੱਤਰ ਹੈ ਜਿਹੜਾ ਔਕੜ ਦੇ ਸਮੇਂ ਨਾਲ ਨਿਭਦਾ ਹੈ। ਤੇ ਸਾਧ ਸੰਗਤ ਜੀ ਨਾਲ ਵੱਡੀ ਔਕੜ ਕਿਹੜੀ ਹੋ ਸਕਦੀ ਜੀਵਨ ਅੰਦਰ? ਜਦੋਂ ਜੀਵ ਮਾੜੇ ਕਰਮਾਂ ਕਰਕੇ ਜਮਾਂ ਦੇ ਵਸ ਪੈਂਦਾ ਜਾਂ ਪਰਲੋਕ ਰਸਤੇ ਚੱਲਦਾ, ਉਸ ਸਮੇਂ ਕੌਣ ਸਹਾਇਕ ਬਣ ਸਕਦਾ ਹੈ? ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰਿਓ, ਸਮੇਂ ਵੀ ਸਹਾਇਕ ਬਣਦੇ ਐ। ਜੇ ਜੀਵਨ ਦੇ ਅੰਦਰ ਕਿਤੇ ਸੰਗਤ ਕੀਤੀ ਹੋਵੇ ਨਾ ਭਲੇ ਪੁਰਸ਼ਾਂ ਦੀ, ਸਾਧ ਸੰਗਤ ਜੀ, ਮਹਾਰਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਸਾਧ ਸਾਜਨ ਮੀਤਾ। ਉਹ ਸੱਜਣ ਤੇ ਮਿੱਤਰ ਬਣ ਕੇ ਫਿਰ ਸੱਜਣਤਾ ਤੇ ਮਿੱਤਰਤਾ ਨਿਭਾਉਂਦੇ ਐ। ਜਿਵੇਂ ਭਾਈ ਜੱਲਣ ਜੱਟ ਦੀ ਸਾਖੀ ਆਉਂਦੀ ਹੈ ਨਾ, ਕਿ ਸ਼ਾਹੂਕਾਰ ਨੂੰ ਸਾਧ ਸੰਗਤ ਜੀ ਜਮਾਂ ਦੇ ਵਸ ਵਿੱਚ ਨਹੀਂ ਸੀਗਾ ਪੈਣ ਦਿੱਤਾ। ਭਾਵੇਂ ਥੋੜਾ ਸਮਾਂ ਹੀ ਉਹਨੇ ਸੰਗਤ ਕੀਤੀ ਸੀ ਤੇ ਬੜੇ ਪਿਆਰ ਦੇ ਨਾਲ ਆਓ ਜੀ ਭਗਤ ਜੀ, ਭਗਤ ਜੀ ਕਹਿ ਕੇ ਬੁਲਾਇਆ ਕਰਦਾ ਸੀਗਾ। ਬੜੇ ਪਿਆਰ ਦੇ ਨਾਲ ਸਤਿਕਾਰ ਕਰਨ ਦੇ ਨਾਲ ਹੀ ਕਿੰਨੀ ਵੱਡੀ ਦਾਤ ਪ੍ਰਾਪਤ ਹੋ ਗਈ। ਜਮਾਂ ਦੇ ਵਸ ਵਿੱਚ ਨਹੀਂ ਪੈਣ ਦਿੱਤਾ। ਸਾਧ ਸੰਗਤ ਜੀ ਨਰਕਾਂ ਦੀ ਅੱਗ ਦੇ ਵਿੱਚੋਂ ਕੱਢ ਦਿੱਤਾ। ਤੋ ਇਸ ਪ੍ਰਕਾਰ ਆਪਣੀ ਘਰ ਵਾਲੀ ਪਤਨੀ ਨੂੰ ਕਹਿ ਦਿੱਤਾ ਸੀ ਕਿ ਧਰਮਰਾਜ ਜੀ ਨੇ ਮੇਰਾ ਸੁਨੇਹਾ ਜਾ ਕਰਕੇ ਦੇ ਦੇਵੇ ਕਿ ਸਾਨੂੰ ਭਗਤ ਜੀ ਕਹਿ ਕੇ ਬੁਲਾਇਆ ਕਰਦਾ, ਸਾਡਾ ਸਤਿਕਾਰ ਕਰਿਆ ਕਰਦਾ ਸੀਗਾ। ਤੇ ਜਰਾ ਸੋਚ ਕਰਕੇ ਇਹਦੇ ਕਰਮਾਂ ਦਾ ਹਿਸਾਬ ਕਰਨਾ। ਸਾਧ ਸੰਗਤ ਜੀ ਪਰਲੋਕ ਤੱਕ ਧਰਮਰਾਜੇ ਦੀ ਕਚਹਿਰੀ ਤੱਕ ਵੀ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ ਜਿਹੜਾ ਪ੍ਰਤਾਪ ਆ ਵਰਤਦਾ ਹੈ। ਭਾਵੇਂ ਉਸ ਸਮੇਂ ਜੱਲਣ ਜੱਟ ਜੀ ਸਰੀਰ ਕਰਕੇ ਮਾਤ ਲੋਕ ਦੇ ਸਨ, ਘਰ ਵਾਲੀ ਉਹਨਾਂ ਦੀ ਧਰਮ ਸੋ ਪਤਨੀ ਸਰੀਰ ਪਹਿਲਾਂ ਛੱਡ ਗਈ, ਤਿਆਗ ਗਈ, ਪਰ ਵਚਨ ਕੀਤਾ ਸੀ ਕਿ ਜਾਂਦੇ ਜਾਂਦੇ ਸਾਡਾ ਧਰਮਰਾਜ ਜੀ ਨੂੰ ਸੁਨੇਹਾ ਜਾਂਦਿਆਂ ਦੇ ਕਰਕੇ ਜਾਣਾ ਕਿ ਇਹ ਸ਼ਾਹੂਕਾਰ ਦੀ ਜਿਹੜੀ ਮੌਤ ਹੋਈ ਨਾ, ਇਹ ਜੰਮ ਲੈ ਕਰਕੇ ਗਏ ਆ, ਕਿਉਂਕਿ ਉਹਨੇ ਪਹਿਲਾਂ ਹੋਰ ਕੋਈ ਤੇ ਭਾਵੇਂ ਚੰਗਾ ਕਰਮ ਨਹੀਂ ਸੀਗਾ ਕੀਤਾ। ਪਰ ਦੇਖ ਲਓ ਇੱਕ ਸਤਿਕਾਰ ਕਰਨ ਦੇ ਕਰਕੇ ਕਿੱਡੀ ਵੱਡੀ ਦਾਤ ਉਹਨੂੰ ਪ੍ਰਾਪਤ ਹੋ ਜਾਣਾ ਕੀਤੀ ਹੈ। ਤੇ ਇਸ ਕਰਕੇ ਹਜੂਰ ਕਹਿੰਦੇ ਹਨ ਸਾਧ ਸਾਜਨ ਮੀਤਾ। ਐਸੇ ਬੰਦਗੀ ਕਰਨ ਵਾਲੇ ਸਾਧੂ ਜਨ ਭਲੇ ਪੁਰਖ ਹੈ। ਐਸ ਲੋਕ ਦੇ ਸੱਜਣ ਤੇ ਪ੍ਰਮਾਤਮਾ ਦੇ ਪਰਲੋਕ ਰਸਤੇ ਦੇ ਮਿੱਤਰ ਹਨ। ਜਿਨੀ ਸੱਚ ਬਣੰਜਿਆ ਹਰ ਜੀਓ। ਇਹ ਪਿਆਰੇ ਪ੍ਰਮਾਤਮਾ, ਜਿਨ੍ਹਾਂ ਨੇ ਜੀਵਨ ਦੇ ਅੰਦਰ ਸੱਚ ਨੂੰ ਵਣੰਜਿਆ ਖਰੀਦਣਾ ਕੀਤਾ। ਵਣੰਜਿਆ ਤੋਂ ਭਾਵ ਖਰੀਦਣਾ। ਜਿਵੇਂ ਵਪਾਰੀ ਸਾਧ ਸੰਗਤ ਜੀ ਇੱਕ ਥਾਂ ਤੋਂ ਖਰੀਦ ਕੇ ਦੂਜੀ ਥਾਂ ਤੇ ਜਾ ਕੇ ਵਪਾਰ ਕਰਦੇ ਆ। ਤੇ ਜਿਸ ਗੁਰਸਿੱਖ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰੇਮ ਰੂਪੀ ਭੇਟਾ ਅਰਪਣ ਕਰਕੇ, ਮਨ ਬਾਣੀ ਸਰੀਰ ਰੂਪ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਅਰਪਣ ਕਰਕੇ ਨਾਮ ਦਾ ਵਪਾਰ, ਸਤਿਗੁਰੂ ਜੀ ਤੋਂ ਨਾਮ ਦਾ ਸੌਦਾ ਖਰੀਦਿਆ ਹੈ, ਸੇ ਪੂਰੇ ਸਾਹਾਰਾਮ। ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਪੂਰੇ ਸ਼ਾਹੂਕਾਰ ਹੈ। ਇਹ ਦੁਨਿਆਵੀ ਦੁਨੀਆ ਦੇ ਜਿਹੜੇ ਸ਼ਾਹੂਕਾਰ ਹੈ ਨਾ, ਬਹੁਤਾ ਪਦਾਰਥ ਬਹੁਤਾ ਧਨ ਆ ਜਾਵੇ ਤੇ ਲੋਕ ਸ਼ਾਹੂਕਾਰ ਆਖਣ ਲੱਗ ਪੈਂਦੇ ਹਨ। ਕੋਈ ਧਨਾਢ ਆਖਣ ਲੱਗ ਪੈਂਦਾ ਹੈ, ਕੋਈ ਸਾਧ ਸੰਗਤ ਜੀ ਬੜਾ ਧਨਵਾਨ ਆਖਣ ਲੱਗ ਪੈਂਦਾ ਹੈ, ਤੇ ਕੋਈ ਸ਼ਾਹੂਕਾਰ ਸ਼ਬਦਾਂ ਦੇ ਨਾਲ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪਰ ਕਾਹਦੇ ਕਰਕੇ? ਪੈਸੇ ਕਰਕੇ ਹੀ ਹੈ ਨਾ। ਬਾਅਦ ਵਿੱਚ ਥੋੜਾ ਕੁਝ ਸਤਿਕਾਰ ਮਾਣ ਮਿਲਦਾ ਹੈ। ਤੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵਚਨ ਕੀਤਾ ਕਿ ਸੰਸਾਰ ਦੇ ਜੀਵਾਂ ਦੀ ਇਦਾਂ ਦੀ ਹਾਲਤ ਹੈ, ਐ ਗੁਰਸਿੱਖੋ, ਆਤ ਹੋਏ ਤਾਂ ਮੁਗਧ ਸਿਆਣਾ। ਆਤ ਕਹਿੰਦੇ ਨੇ ਧਨ ਨੂੰ। ਮਹਾਰਾਜ ਕਹਿੰਦੇ ਹਨ ਕਿ ਜੇ ਮੂਰਖ ਬੰਦੇ, ਸਿਰੇ ਦਾ ਮੂਰਖ ਹੋਵੇ, ਉਹਦੇ ਕੋਲ ਧਨ ਹੋਵੇ, ਬਹੁਤੇ ਪੈਸੇ ਹੋਣ, ਉਹਨੂੰ ਵੀ ਬੜਾ ਸਿਆਣਾ ਗਿਣਿਆ ਜਾਂਦਾ। ਜੀ ਬੜਾ ਸਿਆਣਾ ਹੈ, ਜੀ ਕਰਕੇ ਉਹਦਾ ਸਤਿਕਾਰ ਕੀਤਾ ਜਾਂਦਾ ਹੈ। ਇਹ ਸੰਸਾਰ ਦੀ ਰੀਤੀ ਇਦਾਂ ਦੀ ਹੈ ਸਾਧ ਸੰਗਤ ਜੀ। ਆਤ ਹੋਏ ਤਾਂ ਮੁਗਧ ਸਿਆਣਾ, ਸਿਰੇ ਦੇ ਮੂਰਖ ਬੰਦੇ ਨੂੰ ਸਿਆਣਾ ਆਖੀ ਜਾਣਗੇ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੱਸ ਰਹੇ ਅਸਲ ਸ਼ਾਹੂਕਾਰ ਕੌਣ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਹੈ।
ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਨਾਮ ਰੂਪੀ ਪਦਾਰਥ ਖਰੀਦਣਾ ਕੀਤਾ ਪ੍ਰੇਮ ਦੀ ਭੇਟਾ ਦੇ ਕਰਕੇ। ਮਨ ਬਾਣੀ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਹਜ਼ੂਰ ਕਹਿੰਦੇ ਸੇ ਪੂਰੇ ਸਾਹਾ, ਉਹ ਅਸਲ ਦੇ ਵਿੱਚ ਪੂਰੇ ਤੇ ਸੱਚੇ ਸ਼ਾਹੂਕਾਰ ਹਨ। ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ। ਹੇ ਅਕਾਲ ਪੁਰਖ ਪ੍ਰਮਾਤਮਾ, ਬਹੁਤ ਵੱਡਾ ਸ਼ੁਭ ਗੁਣਾ ਦਾ ਅਥਵਾ ਨਾਮ ਰੂਪੀ ਧਨ ਦਾ ਖਜ਼ਾਨਾ ਉਹਨਾਂ ਦੇ ਪਾਸ, ਉਹਨਾਂ ਦੇ ਹਿਰਦੇ ਅੰਦਰ ਆਪ ਨੇ ਬਖਸ਼ਿਆ ਹੈ। ਹਰ ਕੀਰਤਨ ਲਾਹਾ ਰਾਮ। ਜਿਨ੍ਹਾਂ ਨੇ ਪਰਮੇਸ਼ਰ ਆਪ ਜੀ ਦਾ ਕੀਰਤਨ, ਤੁਹਾਡਾ ਜਸ ਗਾ ਕਰਕੇ ਜੀਵਨ ਦੀ ਸਫਲਤਾ ਦਾ ਲਾਹਾ ਖੱਟਿਆ। ਪਰਮੇਸ਼ਰ ਦਾ ਜਸ ਉਚਾਰਨ ਕਰਨਾ ਬੜੀ ਵੱਡੀ ਦਾਤ ਹੈ। ਜਿਵੇਂ ਹਜੂਰ ਦੇ ਬਚਨ ਆਉਂਦੇ ਹਨ, ਕੋਈ ਕਿਸੇ ਤਰ੍ਹਾਂ ਕਰਮ ਕਾਂਡ ਕਰਦਾ, ਕੋਈ ਕਿਸੇ ਪ੍ਰਕਾਰ ਦੇ, ਪਰ ਜੋ ਜੀਵਨ ਦੀ ਸਫਲਤਾ ਦੇ ਵਾਸਤੇ ਪਰਮੇਸ਼ਰ ਦਾ ਜਸ, ਇਹਦਾ ਵੱਡਾ ਪ੍ਰਤਾਪ ਹੈ ਨਾ, ਕਿਸੇ ਵੀ ਕਰਮ ਕਾਂਡ ਦੇ ਵਿੱਚ ਨਹੀਂ ਹੈ। ਸਾਧ ਸੰਗਤ ਜੀ, ਕਰਮ ਧਰਮ ਪਾਖੰਡ ਜੋ ਦਿਸਹਿ, ਤਿਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਨਿਮਕ ਮਾਤਰ ਸਮੇਂ ਵਿੱਚ ਜੀਵ ਛੁੱਟ ਜਾਂਦਾ ਹੈ ਜੇ ਪ੍ਰਮਾਤਮਾ ਦਾ ਜਸ ਉਚਾਰਨ ਕਰੇ, ਵਾਹਿਗੁਰੂ ਜੀ ਦਾ ਕੀਰਤਨ ਕਰਨਾ ਕਰੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ, ਹਰ ਕੀਰਤਨ ਲਾਹਾ ਰਾਮ। ਮਹਾਰਾਜ ਬੜਾ ਵੱਡਾ ਖਜ਼ਾਨਾ ਉਹਨਾਂ ਦੇ ਪੱਲੇ ਹੈ, ਉਹਨਾਂ ਨੇ ਹਿਰਦੇ ਰੂਪ ਘਰ ਦੇ ਵੀ ਸਾਂਭ ਕਰਕੇ ਰੱਖਿਆ ਹੈ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਮਹਾਰਾਜ ਆਪਣਾ ਜਸ ਗਾਉਣ ਦੀ ਦਾਤ ਬਖਸ਼ੀ ਹੈ। ਮਹਾਰਾਜ ਜੋ ਪ੍ਰੀਤ ਰੂਪ ਰਸਨਾ ਦੇ ਨਾਲ ਤੁਹਾਡਾ ਕੀਰਤਨ ਕਰਦੇ ਆ, ਤੁਹਾਡਾ ਜਸ ਗਾਉਂਦੇ ਹਨ। ਕਾਮ ਕ੍ਰੋਧ ਨਾ ਲੋਭ ਵਿਆਪੈ। ਉਹਨਾਂ ਨੂੰ ਜੀਵਨ ਦੇ ਅੰਦਰ ਨਾ ਤਾਂ ਕਾਮ ਦਾ ਵਿਕਾਰ ਵਿਆਪਦਾ ਹੈ, ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਪਰਾਇਆ ਤਨ ਦੇਖ ਕਰਕੇ ਮਨ ਦੇ ਅੰਦਰ ਮਨ ਦਾ ਫੁਰਨਾ ਵਿਕਲਪ ਨਹੀਂ ਕਦੇ ਪੈਦਾ ਹੁੰਦਾ, ਤੇ ਨਾ ਕਦੇ ਕ੍ਰੋਧ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ, ਨਾ ਧਨ ਨੂੰ ਬਹੁਤੇ ਪਦਾਰਥਾਂ ਨੂੰ ਦੇਖ ਕਰਕੇ ਮਨ ਵੀ ਉਹਨਾਂ ਦਾ ਕਦੇ ਲੋਭੀ ਨਹੀਂ ਹੁੰਦਾ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਜੋ ਜਨ ਪ੍ਰਭ ਸਿਉ ਰਾਤਿਆ। ਜੋ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰੱਤੇ ਰਹਿੰਦੇ ਆ, ਹਰ ਸਮੇਂ ਨਾਮ ਦੇ ਵਿੱਚ ਚਿੱਤ ਬਿਰਤੀ ਨੂੰ ਜੋੜ ਕੇ ਰੱਖਦੇ ਆ, ਨਾ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਮੰਦਾ ਕੋਈ ਵਿਕਲਪ ਮਨ ਦੇ ਅੰਦਰ ਪੈਦਾ ਹੁੰਦਾ, ਨਾ ਕਦੇ ਕ੍ਰੋਧ ਦੀ ਅੱਗ ਦੇ ਵਿੱਚ ਸੜਦੇ ਹਨ, ਨਾ ਸਾਧ ਸੰਗਤ ਜੀ ਲੋਭ ਰੂਪੀ ਲਹਿਰ ਦੇ ਵਿੱਚ ਲਪੇਟ ਵਿੱਚ ਆਉਂਦੇ ਐ। ਮਹਾਰਾਜ ਕਹਿੰਦੇ ਐਸਾ ਉਹਨਾਂ ਗੁਰਮੁਖਾਂ ਦਾ ਜੀਵਨ, ਹਰ ਸਮੇਂ ਪਰਮਾਤਮਾ ਦੇ ਨਾਮ ਦੀ ਉਹਨਾਂ ਨੂੰ ਮਸਤੀ ਚੜੀ ਰਹਿੰਦੀ ਹੈ। ਹਰ ਸਮੇਂ ਨਾਮ ਦੇ ਰੰਗ ਵਿੱਚ ਹੀ ਆਪਣੇ ਮਨ ਨੂੰ ਰੰਗ ਕੇ ਰੱਖਦੇ ਐ। ਨਾ ਲੋਭ ਦਾ ਰੰਗ ਚੜ੍ਹਦਾ, ਨਾ ਕ੍ਰੋਧ ਦਾ ਰੰਗ ਚੜ੍ਹਦਾ, ਨਾ ਕਦੇ ਕਾਮ ਵਾਸ਼ਨਾ ਦਾ ਮਨ ਵਿੱਚ ਉਹਨਾਂ ਦੇ ਰੰਗ ਚੜ੍ਹਦਾ ਹੈ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਿਆ ਹੋਇਆ ਹੈ। ਜੋ ਇਹ ਰੰਗ ਚੜ੍ਹਨ ਦੇ ਨਾਲ ਹੋਰ ਕੋਈ ਵੀ ਦੁਨੀਆ ਦਾ ਰੰਗ ਮਨ ਨੂੰ ਚੰਗਾ ਨਹੀਂ ਲੱਗਦਾ। ਪਰਮੇਸ਼ਰ ਦੇ ਨਾਮ ਦਾ ਆਨੰਦ ਮਿਲਣ ਕਰਕੇ ਕੋਈ ਵੀ ਦੁਨੀਆ ਦਾ ਸੁੱਖ ਮਨ ਨੂੰ ਚੰਗਾ ਨਹੀਂ ਲੱਗਦਾ। ਤੋ ਇਸ ਕਰਕੇ ਮਹਾਰਾਜ ਹਜੂਰ ਉਚਾਰਨ ਕਰ ਰਹੇ ਹੈ, ਜੋ ਜਨ ਪ੍ਰਭ ਸਿਉ ਰਾਤੇ ਆ। ਮਹਾਰਾਜ ਕਹਿੰਦੇ ਪ੍ਰਬਲ ਵਿਕਾਰ ਕਦੇ ਵੀ ਉਹਨਾਂ ਨੂੰ ਵਿਆਪਦੇ ਨਹੀਂ ਹਨ। ਏਕ ਜਨ ਹੈ ਏਕ ਮਨ ਹੈ। ਤੇ ਮਹਾਰਾਜ ਉਹਨਾਂ ਗੁਰਮੁਖਾਂ ਦਾ ਜੀਵਨ ਕਿਹੋ ਜਿਹਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਕੇਵਲ ਇੱਕ ਹੀ ਪ੍ਰਮਾਤਮਾ ਦੇ ਸਰੂਪ ਨੂੰ ਜਾਣਦੇ ਹੈ। ਮਹਾਰਾਜ ਸਰਬ ਥਾਵਾਂ ਤੇ ਤੁਹਾਡਾ ਹੀ ਸਰੂਪ ਵਰਤ ਰਿਹਾ ਹੈ। ਜਲਾਂ ਵਿੱਚ, ਥਲਾਂ ਵਿੱਚ, ਧਰਤੀ ਤੇ ਆਕਾਸ਼ ਸਭ ਥਾਵਾਂ ਤੇ ਮਹਾਰਾਜ ਤੁਹਾਡੀ ਜੋਤ ਵਰਤ ਰਹੀ ਹੈ। ਮਹਾਰਾਜ ਹਰ ਘਟ ਦੇ ਅੰਦਰ ਜੋਤ ਰੂਪ ਹੋ ਕਰਕੇ ਆਪ ਹੀ ਪ੍ਰਕਾਸ਼ ਕਰ ਰਹੇ ਹੋ। ਹੈ ਇੱਕੋ ਹੀ ਮਹਾਰਾਜ ਤੁਹਾਡੀ ਜੋਤ ਹੈ, ਤੇ ਨਾਨਾ ਰੂਪ ਹੋ ਕਰਕੇ ਤਮਾਮ ਜੀਵਨ ਰੂਪ ਹੋ ਕਰਕੇ ਵਰਤ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਕ ਜਨ ਹੈ ਏਕ ਮਨ ਹੈ, ਤੇ ਮਨ ਕਰਕੇ ਮੰਨਣ ਵੀ ਇੱਕ ਪਰਮਾਤਮਾ ਦਾ ਹੀ ਕਰਦੇ ਹੈ। ਨਹੀਂ ਤਾਂ ਖਿਮਾ ਕਰਨਾ ਸਾਧ ਸੰਗਤ ਜੀ, ਉਵੇਂ ਤਾਂ ਕਹੀ ਜਾਂਦੇ ਹਾਂ ਆਪਾਂ ਕਿ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਸਿੱਖ ਹਾਂ, ਸਿੱਖਾਂ ਦੇ ਘਰ ਦੇ ਵਿੱਚ ਸਾਡਾ ਜਨਮ ਹੋਇਆ ਹੈ, ਪਰ ਖਿਮਾ ਕਰਨਾ ਦਰ ਅਸੀਂ ਕੋਈ ਵੀ ਨਹੀਂ ਜੇ ਛੱਡਦੇ। ਮਨ ਕਰਕੇ ਅਸੀਂ ਮੰਨਣ ਜਿਹੜਾ ਕਰਦੇ ਨੇ, ਹੋਰ ਦਰ ਦਰ ਤੇ ਨੱਕ ਰਗੜਦੇ ਰਹਿੰਦੇ ਹਾਂ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਜਾ ਕੇ ਬਾਰ-ਬਾਰ ਮੱਥੇ ਮਾਰਦੇ ਰਹਿੰਦੇ ਆ। ਇਹ ਸਾਡੇ ਜੀਵਨ ਦੀ ਇਦਾਂ ਦੀ ਹਾਲਤ ਬਣੀ ਹੋਈ ਹੈ। ਮਨ ਕਰਕੇ ਨਹੀਂ ਮੰਨਣ ਕਰਦੇ, ਤਨ ਕਰਕੇ ਭਾਵੇਂ ਕਹੀ ਜਾਈਏ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿੱਖ ਹਾਂ, ਪਰ ਖਿਮਾ ਕਰਨਾ ਕੋਈ ਸਾਡਾ ਸਿੱਖਾਂ ਵਾਲਾ ਕਰਮ ਨਹੀਂ ਹੈ।
ਕਿਉਂਕਿ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਮੁਬਾਰਕ ਬਚਨ ਹਨ, ਦੁਬਦਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜਾ ਮਸਾੜ ਨਾ ਜਾਈ। ਸਿੱਖ ਨੂੰ ਕੋਈ ਹੱਕ ਨਹੀਂ ਹੈ, ਕੋਈ ਫਰਜ਼ ਬਣਦਾ ਹੀ ਨਹੀਂ ਹੈ ਜਾਣੇ ਦਾ ਕਿ ਮੜੀਆਂ ਮੱਟਾਂ ਦੇ ਜਾ ਕੇ ਮੱਥੇ ਮਾਰਦਾ ਰਹੇ, ਕਦੇ ਕਿਸੇ ਪਖੰਡੀ ਦੇ ਕੋਲ ਜਾ ਕੇ, ਕਦੇ ਕਿਸੇ ਕੋਲ ਜਾ ਕੇ ਨੱਕ ਰਗੜਦਾ ਰਹੇ। ਸਾਧ ਸੰਗਤ ਜੀ, ਕੋਈ ਸਿੱਖਾਂ ਵਾਲਾ ਕਰਮ ਨਹੀਂ ਹੈ, ਇਹ ਸਿੱਖ ਦੀ ਮਰਜ਼ਾਦਾ ਨਹੀਂ ਹੈ। ਜੋ ਸਿੱਖ ਦੀ ਮਰਜ਼ਾਦਾ ਹੈ ਉਹ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰੂ ਮੰਨਣਾ। ਮਨ ਕਰਕੇ ਵੀ ਮੰਨੇ, ਇਕੱਲਾ ਤਨ ਕਰਕੇ ਨਹੀਂ ਜ਼ੁਬਾਨ ਤੋਂ ਕਹੀ ਜਾਵੇ ਕਿ ਸਤਿਗੁਰੂ ਜੀ ਸਾਡੇ ਗੁਰੂ ਹੈ, ਪਰ ਮਨ ਕਰਕੇ ਹੋਰ ਹੀ ਥਾਵਾਂ ਤੇ ਭਰੋਸਾ ਬੱਝਾ ਹੋਵੇ ਨਾ, ਐਸਾ ਨਾ ਹੋਵੇ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਕਵਿਤ ਹੈ ਕਿ ਸਿੱਖ ਦਾ ਗੁਰੂ ਚਰਨਾਂ ਦੇ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ। ਕਹਿੰਦੇ ਹਨ ਕਿ ਇੱਕ ਪਤੀਵ੍ਰਤਾ ਔਰਤ ਹੈ ਨਾ, ਪਤਨੀ ਹੈ, ਧਰਮ ਦੇ ਵਿੱਚ ਪਰਪੱਕ ਰਹਿਣ ਵਾਲੀ ਬੀਬੀ ਹੈ, ਜਿੰਨਾ ਆਪਣੇ ਪਤੀ ਦੇ ਨਾਲ ਉਹਦਾ ਪਿਆਰ ਹੈ ਨਾ, ਇੱਕ ਪਤੀ ਤੋਂ ਬਿਨਾਂ ਸਭ ਨੂੰ ਇਸਤਰੀਆਂ ਰੂਪ ਜਾਣਦੀ, ਕੇਵਲ ਮੇਰਾ ਪਤੀ ਪੁਰਖ ਹੈ, ਹੋਰ ਸਭ ਨੂੰ ਔਰਤਾਂ ਦੀ ਤਰ੍ਹਾਂ ਜਾਣਦੀ ਹੈ, ਕਦੇ ਵੀ ਮੰਦੀ ਨਿਗਾਹ ਦੇ ਨਾਲ ਨਹੀਂ ਦੇਖਣਾ ਕਰਦੀ। ਮਹਾਰਾਜ ਕਹਿੰਦੇ ਸਿੱਖ ਦਾ ਐਸਾ ਜੀਵਨ ਹੋਣਾ ਚਾਹੀਦਾ ਹੈ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ, ਐਸੋ ਪਤੀਵ੍ਰਤ ਏਕ ਟੇਕ ਦੁਬਦਾ ਨਿਵਾਰੀ ਹੈ। ਉਹ ਕਦੇ ਦੁਬਦਾ ਵਿੱਚ ਪੈ ਕੇ ਆਪਣੀ ਜ਼ਿੰਦਗੀ ਨਹੀਂ ਬਰਬਾਦ ਕਰਦੀ। ਮਹਾਰਾਜ ਕਹਿੰਦੇ ਸਿੱਖ ਦਾ ਐਸਾ ਜੀਵਨ ਹੋਣਾ ਚਾਹੀਦਾ ਹੈ ਕਿ ਇੱਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਹੋਰ ਕਦੇ ਵੀ ਕਿਸੇ ਦੇ ਦਰ ਤੇ ਜਾ ਕਰਕੇ ਹੱਥ ਨਾ ਅੱਡੇ, ਕਦੇ ਵੀ ਕਿਸੇ ਕੋਲ ਜਾ ਕਰਕੇ ਨੱਕ ਨਾ ਰਗੜਦਾ ਰਹੇ। ਐਸਾ ਗੁਰੂ ਚਰਨਾਂ ਦੇ ਨਾਲ ਸਿੱਖ ਦਾ ਪਿਆਰ ਹੋਣਾ ਚਾਹੀਦਾ ਕਿ ਮੇਰੇ ਸਤਿਗੁਰੂ ਜੀ ਸਮਰੱਥ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੱਧ ਕਰਕੇ ਹੋਰ ਕੋਈ ਨਹੀਂ ਕੋਲ ਸੰਸਾਰ ਭਰ ਦੇ ਅੰਦਰ, ਨਾ ਪਹਿਲਾਂ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਗੁਰੂ ਚਰਨਾਂ ਦਾ ਹੀ ਸਦਾ ਆਸਰਾ ਰਹਿਣਾ ਧਾਰਨ ਕਰਨਾ ਕਰੇ। ਸਭ ਤੇ ਵੱਡਾ ਸਤਿਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਭ ਤੋਂ ਵੱਡੇ ਹਨ। ਸਾਰੇ ਕਾਨਾਰ ਦੇ ਸਭ ਦੇਵੀ ਸ਼ਕਤੀਆਂ ਤੋਂ, ਜਿਤਨੇ ਵੀ ਸੰਸਾਰ ਭਰ ਦੀਆਂ ਕੁੱਲ ਸ਼ਕਤੀਆਂ ਨੇ, ਸਭ ਤੋਂ ਵੱਡੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਗੁਰਸਿੱਖ ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ। ਤੋ ਹਜੂਰ ਉਚਾਰਨ ਕਰ ਰਹੇ ਹੈ, हे ਪ੍ਰਮਾਤਮਾ ਏਕ ਜਨ ਹੈ ਏਕ ਮਨ ਹੈ। ਮਹਾਰਾਜ ਕਹਿੰਦੇ ਜਿੱਥੇ ਇੱਕ ਸਰੂਪ ਨੂੰ ਜਾਣਦੇ ਹਨ ਕਿ ਸਰਬ ਜੀਵਾਂ ਦੇ ਅੰਦਰ ਪ੍ਰਮਾਤਮਾ ਇੱਕ ਵਰਤਦਾ ਪਿਆ, ਮਨ ਕਰਕੇ ਵੀ ਉਹਦਾ ਹੀ ਮੰਨਣ ਕਰਦੇ ਆ। ਹਰ ਇੱਕ ਥਾਂ ਤੇ ਹਰ ਸਮੇਂ ਪਰਮੇਸ਼ਰ ਦੇ ਨਾਮ ਦਾ, ਵਾਹਿਗੁਰੂ ਦੇ ਸਰੂਪ ਦਾ ਹੀ ਮੰਨਣ ਕਰਦੇ ਹਨ। ਰਾਮ ਕੈ ਰੰਗ ਮਾਤਿਆ, ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ ਨਾ, ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਵਿੱਚ ਮਾਤਿਆ ਮਸਤ ਰਹਿੰਦਾ ਹੈ, ਇੱਕ ਮਿਕ ਹੋ ਕਰਕੇ ਰਹਿੰਦਾ ਹੈ। ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਹੋਰ ਪਾਸੇ ਭਟਕਦਾ ਨਹੀਂ ਹੈ, ਸਦਾ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗੇ ਰਹਿੰਦੇ ਹਨ। ਲਗ ਸੰਤ ਚਰਣੀ ਪੜੇ ਸਰਣੀ, ਹਜੂਰ ਕਹਿੰਦੇ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਸਤਿਪੁਰਸ਼ਾਂ ਦੀ ਸੰਗਤ ਵਿੱਚ ਜਿਨ੍ਹਾਂ ਨੇ ਆ ਕਰਕੇ, ਸਤਿਪੁਰਸ਼ਾਂ ਦੀ ਸੰਗਤ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਪ੍ਰਾਪਤ ਹੋ ਗਈ ਹੈ, ਜਿਨ੍ਹਾਂ ਨੇ ਸ਼ਰਨ ਧਾਰਨ ਕਰ ਲਈ ਹੈ, ਮਹਾਰਾਜ ਕਹਿੰਦੇ ਉਹੀ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹੈ, ਉਹਨਾਂ ਨੂੰ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਮਿਲੀ ਹੈ। ਮਨ ਤਿਨਾ ਉਮਾਹਾ, ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਉਮਾਹਾ ਉਤਸ਼ਾਹ ਬਣਿਆ ਰਹਿੰਦਾ ਹੈ। ਹਰ ਸਮੇਂ ਵਾਹਿਗੁਰੂ ਦੀ ਪ੍ਰਾਪਤੀ ਦਾ ਉਤਸ਼ਾਹ ਬਣਿਆ ਰਹਿੰਦਾ, ਉਮਾਹੜਾ ਹਰ ਸਮੇਂ ਮਨ ਵਿੱਚ ਪੈਦਾ ਹੋਇਆ ਰਹਿੰਦਾ ਹੈ। ਹਰ ਸਮੇਂ ਉਤਸ਼ਾਹਿਤ ਹੋ ਕਰਕੇ ਪ੍ਰਮਾਤਮਾ ਨੂੰ ਯਾਦ ਕਰਦੇ ਆ, ਹਰ ਸਮੇਂ ਪਿਆਰ ਵਿੱਚ ਭਿੱਜ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਆ। ਐਸਾ ਮਹਾਰਾਜ ਕਹਿੰਦੇ ਉਹਨਾਂ ਨੂੰ ਚੰਗੀ ਸੰਗਤ ਦਾ ਰੰਗ ਚੜਿਆ, ਐਸਾ ਉਹਨਾਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਇਆ ਹੈ। ਬਿਨਵੰਤ ਨਾਨਕ ਜਿਨ ਨਾਮ ਪੱਲੇ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਗੁਰਸਿੱਖੋ ਜਿਨ੍ਹਾਂ ਦੇ ਪੱਲੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਹੈ, ਪ੍ਰਮਾਤਮਾ ਨੇ ਜਿਨ੍ਹਾਂ ਦੇ ਹਿਰਦੇ ਰੂਪ ਪੱਲੇ ਵਿੱਚ ਨਾਮ ਬੰਨ੍ਹ ਦੇਣਾ ਕੀਤਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਆਪਣਾ ਨਾਮ ਵਸਾ ਦਿੱਤਾ ਹੈ, ਸਈ ਸੱਚੇ ਸਾਹਾ, ਉਹ ਹੀ ਸੰਸਾਰ ਭਰ ਦੇ ਸਭ ਸ਼ਾਹੂਕਾਰਾਂ ਦੇ ਨਾਲੋਂ ਸੱਚੇ ਸ਼ਾਹੂਕਾਰ ਹਨ। ਜਿਤਨੇ ਵੀ ਸੰਸਾਰ ਭਰ ਦੇ ਸ਼ਾਹੂਕਾਰ ਹੈ, ਸਾਧ ਸੰਗਤ ਜੀ ਆਪ ਵੀ ਝੂਠੇ ਹੈ,
ਉਹਨਾਂ ਦੇ ਕੋਲ ਧਨ, ਜਿਸ ਧਨ ਕਰਕੇ ਲੋਕ ਸ਼ਾਹੂਕਾਰ ਕਹਿੰਦੇ, ਉਹ ਵੀ ਮਹਾਰਾਜ ਕਹਿੰਦੇ ਝੂਠਾ ਹੈ। ਉਹ ਸਦਾ ਰਹਿਣ ਵਾਲਾ ਨਹੀਂ, ਸਦਾ ਟਿਕਿਆ ਰਹਿਣ ਵਾਲਾ ਨਹੀਂ, ਜੀਵ ਦੇ ਨਾਲ ਨਿਭਣ ਵਾਲਾ ਨਹੀਂ। ਤੋ ਇਸ ਕਰਕੇ ਜਿਨ੍ਹਾਂ ਦੇ ਕੋਲ ਸੱਚਾ ਨਾਮ ਦਾ ਖਜ਼ਾਨਾ ਹੈ, ਹਿਰਦੇ ਰੂ ਪੱਲੇ ਵੀ ਜਿਨ੍ਹਾਂ ਨੇ ਸਾਂਭ ਕਰਕੇ ਘੁੱਟ ਕੇ ਬੰਨ ਕਰਕੇ ਰੱਖ ਲਿਆ, ਮਹਾਰਾਜ ਕਹਿੰਦੇ ਸੇਈ ਸੱਚੇ ਸਾਹੂ, ਸੱਚੇ ਸ਼ਾਹੂਕਾਰ ਕਹੀਦੇ ਹਨ। ਨਾਨਕ ਸੋਈ ਸਿਮਰਿਐ ਹਰਿ ਜੀਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਇਹ ਪ੍ਰਾਣਾ ਧਾਰੀ ਜੀਵ ਉਸੇ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਜਾ ਕੀ ਕਲ ਧਾਰੀ RAM। ਜਿਸ ਪ੍ਰਮਾਤਮਾ ਦੀ ਕਲ ਸਾਰੀ ਕਾਇਨਾਤ ਤੇ ਸ਼ਕਤੀ ਧਾਰਨ ਕੀਤੀ ਹੋਈ ਹੈ। ਪ੍ਰਮਾਤਮਾ ਦੀ ਸ਼ਕਤੀ ਸਭ ਥਾਵਾਂ ਤੇ ਵਰਤ ਰਹੀ ਹੈ। ਪ੍ਰਮਾਤਮਾ ਦੀ ਸ਼ਕਤੀ ਕਰਕੇ ਇਸ ਸੰਸਾਰ ਦੇ ਜੀਵਾਂ ਦੀ ਉਤਪਤੀ ਹੁੰਦੀ ਹੈ, ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗੀ। ਪਰਵਰਿਸ਼ ਲੈਤਾ ਇਹ ਸਭ ਪ੍ਰਮਾਤਮਾ ਦੀ ਸ਼ਕਤੀ ਕਰਕੇ ਹੀ ਹੈ। ਤੇ ਮਹਾਰਾਜ ਕਹਿੰਦੇ, ਜਿਸ ਵਾਹਿਗੁਰੂ ਦੀ ਸਾਰੀ ਥਾਵਾਂ ਤੇ ਸ਼ਕਤੀ ਧਾਰਨ ਕੀਤੀ ਹੈ, ਇਹ ਜੀਵ ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਹਰ ਥਾਵਾਂ ਤੇ ਪਰਮੇਸ਼ਰ ਨੂੰ ਵਿਆਪਕ ਜਾਣ ਕਰਕੇ ਵਾਹਿਗੁਰੂ ਨੂੰ ਯਾਦ ਕਰਿਆ ਕਰ। ਗੁਰਮੁਖ ਮਨਹੁ ਨਾ ਵਿਸਰੈ ਹਰਿ ਜੀਓ। ਗੁਰਮੁਖਾਂ ਦੇ ਮਨ ਵਿੱਚੋਂ ਕਦੇ ਵੀ ਪ੍ਰਮਾਤਮਾ ਵਿਸਰਦਾ ਨਹੀਂ, ਕਿਉਂਕਿ ਮਹਾਰਾਜ ਸਿਵ ਜੀ ਤੋਂ ਬੇਮੁਖ ਨਹੀਂ ਕਦੇ ਵੀ ਹੁੰਦੇ। ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਰਹਿੰਦੇ ਐ। ਇਸੇ ਕਰਕੇ ਮਹਾਰਾਜ ਕਹਿੰਦੇ, ਗੁਰਮੁਖਾਂ ਨੂੰ ਪ੍ਰਮਾਤਮਾ ਵਿਸਰਦਾ ਨਹੀਂ ਹੈ, ਕਦੇ ਵੀ ਉਹਨਾਂ ਦੇ ਹਿਰਦੇ ਵਾਹਿਗੁਰੂ ਦੀ ਯਾਦ ਵਿਸਰਦੀ ਨਹੀਂ। ਕਰਤਾ ਪੁਰਖ ਮੁਰਾਰੀ RAM। ਮਹਾਰਾਜ ਕਿਸ ਦੀ ਯਾਦ ਨਹੀਂ ਵਿਸਰਦੀ? ਹਜੂਰ ਕਹਿੰਦੇ, ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ, ਮੁਰ ਆਦਿਕ ਦੈਂਤਾਂ ਨੂੰ ਨਾਸ਼ ਕਰਨ ਵਾਲਾ, ਜਿਨ੍ਹਾਂ ਦਾ ਵੈਰੀ ਹੈ, ਮੋਹ ਆਦਿਕ, ਹੰਕਾਰ ਆਦਿਕ, ਲੋਭ ਆਦਿਕ, ਜਿਹੜੇ ਸਾਧ ਸੰਗਤ ਜੀ ਦੈਂਤ ਆ ਨਾ, ਇਹ ਵੀ ਇੱਕ ਦੈਂਤਾਂ ਦੀ ਤਰ੍ਹਾਂ ਜਿਹੜੇ ਜੀਵਾਂ ਨੂੰ ਚੰਬੜੇ ਹੋਏ ਆ। ਉਹਨਾਂ ਦਾ ਅਰੀ ਮਹਾਰਾਜ ਕਹਿੰਦੇ, ਜਿਹੜਾ ਦੁਸ਼ਮਣ ਹੈ, ਇਹਨਾਂ ਨੂੰ ਮਾਰਨ ਵਾਲਾ, ਇਹਨਾਂ ਨੂੰ ਅਭਾਵ ਕਰਨ ਵਾਲਾ ਜੋ ਪਰਮੇਸ਼ਰ ਹੈ, ਐਸਾ ਕਰਨਹਾਰ ਕਰਤਾਰ ਪਰਮੇਸ਼ਰ ਹੈ। ਦੁਖ ਰੋਗ ਨਾ ਪਾਉ ਵਿਆਪੈ। ਜੀਵਨ ਦੇ ਅੰਦਰ ਨਾ ਤਾਂ ਸਾਧ ਸੰਗਤ ਦੀ ਅਗਿਆਨ ਦਾ, ਨਾ ਜੰਮਣ ਮਰਨੇ ਦਾ ਕਦੇ ਉਹਨਾਂ ਨੂੰ ਦੁੱਖ ਲੱਗਦਾ ਹੈ, ਨਾ ਕਦੇ ਹਉਮੈ ਦਾ ਰੋਗ ਲੱਗਦਾ ਹੈ। ਤੇ ਸਾਧ ਸੰਗਤ ਜੀ ਨਾ ਹੀ ਕਿਸੇ ਪ੍ਰਕਾਰ ਦਾ ਉਹਨਾਂ ਦੇ ਮਨ ਵਿੱਚ ਭੈ ਵਿਆਪਣਾ ਕਰਦਾ। ਦੁੱਖ ਰੋਗ ਨਾ ਭਾਉ ਵਿਆਪੈ। ਕਿਸੇ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਭੈ ਬਣਿਆ ਰਹਿੰਦਾ, ਕੋਈ ਕਿਸੇ ਤਰ੍ਹਾਂ ਕਰਕੇ, ਤਨ ਕਰਕੇ, ਕੋਈ ਮਨ ਕਰਕੇ ਰੋਗੀ ਹੈ। ਤੇ ਸਾਧ ਸੰਗਤ ਜੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਦੁੱਖ ਲੱਗਾ, ਔਰ ਇਸ ਪ੍ਰਕਾਰ ਮਹਾਰਾਜ ਕਹਿੰਦੇ, ਨਾ ਤਾਂ ਕੋਈ ਦੁੱਖ, ਨਾ ਕਿਸੇ ਪ੍ਰਕਾਰ ਦਾ ਰੋਗ, ਤੇ ਨਾ ਹੀ ਕਿਸੇ ਪ੍ਰਕਾਰ ਦਾ ਭੈ, ਨਾ ਜਮਾਂ ਦਾ ਖੌਫ ਵੀ ਉਹਨਾਂ ਦੇ ਮਨ ਵਿੱਚ ਹੁੰਦਾ, ਨਾ ਮੌਰ ਦਾ ਭੈ ਕਦੇ ਉਹਨਾਂ ਨੂੰ ਵਿਆਪਦਾ ਹੈ। ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਵਨਾ ਕੀਤਾ ਹੈ, ਜਿਨ੍ਹਾਂ ਨੇ ਹਿਰਦੇ ਹੋ ਕੇ ਹਰ ਥਾਂ ਤੇ ਵਰਤਨ ਵਾਲੇ ਪਰਮੇਸ਼ਰ ਨੂੰ ਧਿਆਇਆ, ਸਾਧ ਸੰਗਤ ਜੀ ਉਹਨਾਂ ਨੂੰ ਮੌਰ ਦਾ ਵੀ ਕਦੇ ਭੈ ਨਹੀਂ ਲੱਗਦਾ। ਉਹ ਮਰਨੋਂ ਵੀ ਕਦੇ ਡਰਦੇ ਨਹੀਂ ਹੈ, ਕਿਉਂਕਿ ਮਰਨਾ ਤਾਂ ਉਹਨਾਂ ਨੇ ਪਹਿਲਾਂ ਹੀ ਕਬੂਲ ਕੀਤਾ ਹੋਇਆ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹਨਾਂ ਨੇ ਜ਼ਿੰਦਗੀ ਦੀ ਆਸ ਹੀ ਲਾ ਛੱਡੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਪਾ, ਜਿਨ੍ਹਾਂ ਨੇ ਧਰਮ ਦੇ ਲਈ ਕੁਰਬਾਨ ਕਰ ਦਿੱਤਾ, ਆਪਾ ਵਾਰ ਦਿੱਤਾ ਹੈ। ਸਾਧ ਸੰਗਤ ਜੀ, ਅਸਲ ਦੇ ਵਿੱਚ ਸ਼ਹਾਦਤ ਉਹੋ ਹੀ ਜੀਵਨ ਦੇ ਅੰਦਰ ਪ੍ਰਾਪਤ ਕਰ ਸਕਦਾ ਜਿਹਨੇ ਜਿਉਣ ਦੀ ਆਸ ਛੱਡੀ ਹੋਵੇ। ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਉਣ ਦੀ ਆਸ ਲਾ ਕਰਕੇ ਬੈਠਾ ਹੋਵੇ, ਆਸਾਂ ਲਾ ਕੇ ਬੈਠਾ ਹੋਵੇ, ਉਹ ਕਦੇ ਇਸ ਮਾਰਗ ਤੇ ਨਹੀਂ ਚੱਲ ਸਕਦਾ। ਤੇ ਮਹਾਰਾਜ ਕਹਿੰਦੇ ਆ, ਉਹਨਾਂ ਨੂੰ ਕਦੇ ਮਹਾਰਾਜ ਕਹਿੰਦੇ ਮੌਰ ਦਾ ਭੈ ਵੀ ਨਹੀਂ ਲੱਗਦਾ, ਨਾ ਕਿਸੇ ਪ੍ਰਕਾਰ ਦਾ ਡਰ ਹੈ। ਤੋ ਇਸੇ ਪ੍ਰਕਾਰ ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਜੀ ਨੂੰ ਧਿਆਇਆ ਹੈ, ਸੰਤ ਪ੍ਰਸਾਦ ਤਰੇ ਭਵ ਜਲ। ਸਤਿਪੁਰਸ਼ਾਂ ਦੀ ਸੰਗਤ ਦੇ ਕਰਨੇ ਕਰਕੇ, ਸੰਤ ਪ੍ਰਸਾਦ ਉਹਨਾਂ ਦੀ ਕਿਰਪਾ ਦੇ ਨਾਲ ਹੀ ਪਤਿਤ ਪਾਪੀ ਜੀਵਾਂ ਨੇ ਵੀ ਤਰ ਜਾਣਾ ਕੀਤਾ। ਭੈਦਾਇਕ ਸੰਸਾਰ ਸਾਗਰ ਤੋਂ ਤਰ ਗਏ ਹੈ, ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਜੀਵਨ ਦੇ ਅੰਦਰ ਚੰਗੀ ਸੰਗਤ ਬਖਸ਼ੀ ਹੈ। ਸਾਧ ਸੰਗਤ ਜੀ, ਚੰਗੀ ਸੰਗਤ ਕਰਕੇ ਮਨੁੱਖ ਡੁੱਬਦਾ ਹੋਇਆ ਵੀ ਜਿਹੜਾ ਨਾ, ਉਹ ਵੀ ਪਾਰ ਹੋ ਜਾਂਦਾ ਹੈ। ਜਿਵੇਂ ਕੋਈ ਮਨੁੱਖ ਡੁੱਬ ਰਿਹਾ ਹੋਵੇ, ਤਰਨ ਦੀ ਜਾਚ ਨਾ ਹੋਵੇ, ਉਹਨੂੰ ਆਸਰਾ ਮਿਲ ਜਾਵੇ ਤੇ ਪਾਰ ਹੋ ਜਾਂਦਾ ਹੈ, ਬਾਹਰ ਕਿਨਾਰੇ ਤੇ ਪਹੁੰਚ ਜਾਂਦਾ ਹੈ, ਡੁੱਬਣੋਂ ਬਚ ਜਾਂਦਾ ਹੈ।
ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਭਾਵੇਂ ਪਾਪੀ ਵੀ ਹੈ, ਪਾਪ ਕਰਮਾਂ ਕਰਕੇ ਸੰਸਾਰ ਸਾਗਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਮਹਾਰਾਜ ਕਹਿੰਦੇ ਜੇ ਚੰਗੀ ਸੰਗਤ ਦਾ ਆਸਰਾ ਮਿਲ ਜਾਵੇ ਨਾ, ਉਹ ਵੀ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ ਹੈ। ਜਿਨ੍ਹਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਕਹਿੰਦੇ ਸੰਤ ਪ੍ਰਸਾਦ ਤਰੇ ਭਵ ਜਲ, ਉਹ ਸਤਿਪੁਰਸ਼ਾਂ ਦੀ ਕਿਰਪਾ ਦੇ ਨਾਲ ਹੀ ਮਹਾਰਾਜ ਕਹਿੰਦੇ ਭਵ ਸਾਗਰ ਤੋਂ ਤਰ ਗਏ ਹਨ। ਕਿਉਂਕਿ ਭਵਜਲ ਤਾਰਨਹਾਰ ਸੰਤ ਸਹਾਈ RAM ਕੇ, ਭਵਜਲ ਤਾਰਨਹਾਰ ਪਰਮੇਸ਼ਰ ਦੇ ਪਿਆਰੇ ਜਿਹੜੇ ਸਤਿਪੁਰਸ਼ ਹੈ ਨਾ, ਸਤ ਸੰਗਤ ਜੀ, ਉਹ ਸਦਾ ਹੀ ਸਹਾਇਕ ਬਣਦੇ ਆ, ਪੈਦਾਇਕ ਸੰਸਾਰ ਸਾਗਰ ਤੋਂ ਜੀਵਾਂ ਨੂੰ ਤਾਰ ਦਿੰਦੇ ਹਨ। ਪੂਰਬ ਲਿਖਿਆ ਪਾਇਆ, ਪਰ ਕਿਹਨਾਂ ਨੂੰ ਦਾਤ ਮਿਲ ਜਿਨ੍ਹਾਂ ਦੇ ਪੂਰਬਲੇ ਕਰਮਾਂ ਦਾ ਲੇਖ ਪ੍ਰਮਾਤਮਾ ਨੇ ਲਿਖ ਕਰਕੇ ਪਾਇਆ ਸੀ। ਚੰਗੇ ਕਰਮਾਂ ਦੇ ਜਿਨ੍ਹਾਂ ਨੂੰ ਫਲ ਮਿਲਿਆ, ਪੂਰਬਲੇ ਨਿਸ਼ਕਾਮ ਕਰਮਾਂ ਦਾ ਅੰਗੂਰ ਜਿਨ੍ਹਾਂ ਦਾ ਫੁੱਟਿਆ, ਉਹਨਾਂ ਨੂੰ ਜੀਵਨ ਦੇ ਅੰਦਰ ਚੰਗੀ ਸੰਗਤ ਮਿਲੀ ਹੈ ਔਰ ਭਵ ਸਾਗਰ ਤੋਂ ਤਰ ਗਏ ਹਨ। ਵੱਜੀ ਵਧਾਈ ਮਨ ਸ਼ਾਂਤ ਆਈ, ਹਜੂਰ ਉਚਾਰਨ ਕਰ ਰਹੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦੀ ਵਧਾਈ ਵੱਜ ਗਈ ਹੈ, ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜ ਉੱਠੇ ਹੈ। ਹਰ ਸਮੇਂ ਮਹਾਰਾਜ ਕਹਿੰਦੇ ਉਹਨਾਂ ਦੀਆਂ ਚਿੱਤ ਦੀਆਂ ਬਿਰਤੀਆਂ ਵੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੀਆਂ ਨੇ। ਜਿਨ੍ਹਾਂ ਦਾ ਮਨ ਸ਼ਾਂਤ ਆਈ, ਮਨ ਵਿੱਚ ਸ਼ਾਂਤੀ ਪ੍ਰਾਪਤ ਹੋ ਗਈ। ਮਨ ਜਿਹੜਾ ਹਰ ਸਮੇਂ ਤੜਫਦਾ ਰਹਿੰਦਾ ਸੀ, ਹਰ ਸਮੇਂ ਈਰਖਾ ਕ੍ਰੋਧ ਦੀ ਅੱਗ ਦੇ ਵਿੱਚ ਤਪਦਾ ਰਹਿੰਦਾ ਸੀ, ਮਨ ਵਿੱਚ ਸ਼ਾਂਤ ਹੋ ਗਿਆ ਹੈ। ਮਿਲਿਆ ਪੁਰਖ ਅਪਾਰੀ, ਜੋ ਪਾਰਾਵਾਰ ਤੋਂ ਰਹਿਤ ਪੁਰਸ਼ਾਰਥ ਕਰਨ ਵਾਲਾ ਪੁਰਖ ਪਰਮਾਤਮਾ ਉਹ ਮਿਲ ਗਿਆ। ਪਰਮੇਸ਼ਰ ਦੇ ਮਿਲਣੇ ਕਰਕੇ ਮਹਾਰਾਜ ਕਹਿੰਦੇ ਆ ਮਨ ਸ਼ਾਂਤ ਹੋ ਜਾਣਾ ਕੀਤਾ। ਮਨ ਜਿਹੜਾ ਹਰ ਸਮੇਂ ਵਿਛੋੜੇ ਦੇ ਦੁੱਖ ਕਰਕੇ ਤਪਦਾ ਰਹਿੰਦਾ ਸੀਗਾ, ਵਿਛੋੜੇ ਦੀ ਅੱਗ ਦੇ ਵਿੱਚ ਹਰ ਸਮੇਂ ਸੜਦਾ ਰਹਿੰਦਾ ਸੀ ਕਿ ਕਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ, ਕਿਹੜਾ ਸੁਭਾਗਾ ਸਮਾਂ ਆਵੇਗਾ ਜਦੋਂ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਨਾ ਕਰਾਂਗੇ। ਹਰ ਸਮੇਂ ਮਹਾਰਾਜ ਕਹਿੰਦੇ ਹਿਰਦਾ ਤਪਦਾ ਰਹਿੰਦਾ ਸੀ, ਪਰ ਮਿਲਿਆ ਪੁਰਖ ਅਪਾਰੀ, ਜਦੋਂ ਅਪਾਰ ਪਰਮੇਸ਼ਰ ਮਿਲ ਗਿਆ, ਹਿਰਦੇ ਅੰਦਰ ਸ਼ਾਂਤੀ ਪ੍ਰਾਪਤ ਹੋ ਗਈ ਹੈ, ਹਿਰਦਾ ਆਨੰਦਿਤ ਹੋਇਆ ਹੈ। ਬਿਨਵੰਤ ਨਾਨਕ ਸਿਮਰ ਹਰ ਹਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਇਹ ਪ੍ਰਾਣ ਧਾਰੀ ਜੀਵ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰ। ਇੱਛ ਪੁੰਨੀ ਹਮਾਰੀ, ਮਹਾਰਾਜ ਕਹਿੰਦੇ ਹਨ ਫਿਰ ਜਿਹੜੀ ਇੱਛਾ ਹੈ ਨਾ ਪੂਰੀ ਹੋ ਜਾਣਾ ਕਰੇਗੀ। ਔਰ ਇਸੇ ਪ੍ਰਕਾਰ हे ਪਰਮੇਸ਼ਰ ਆਪ ਜੀ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਦੇ ਹਾਂ, ਐਸੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ, ਐਸੀ ਮਹਾਰਾਜ ਸਾਡੇ ਤੇ ਦਿਆਲਤਾ ਕਰ ਦੇਵੋ, ਸਾਨੂੰ ਸਿਮਰਨ ਦੀ ਦਾਤ ਕਿਰਪਾ ਕਰਕੇ ਬਖਸ਼ਿਸ਼ ਕਰੋ। ਤੁਹਾਡਾ ਨਾਮ ਜਪਦੇ ਰਹੀਏ, ਤੁਹਾਡੇ ਗੁਣ ਗਾਵਦੇ ਰਹੀਏ, ਇਹ ਪੁੰਨੀ ਹਮਾਰੀ ਸਾਡੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ। ਨਾਮੀ ਪਰਮੇਸ਼ਰ ਦੀ ਅਭੇਰਤਾ ਪਾ ਸਕਾਂਗੇ। ਮਹਾਰਾਜ ਨਾਮ ਤੋਂ ਬਿਨਾਂ ਕਦੇ ਨਾਮੀ ਪਰਮਾਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ। ਐਸੀ ਕਿਰਪਾ ਕਰੋ ਜੀਵਨ ਦੇ ਅੰਦਰ ਸਾਨੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜ ਦੇਵੋ। ਮਹਾਰਾਜ ਇੱਛ ਪੁੰਨੀ ਹਮਾਰੀ ਸਾਡੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ। ਐਸੀ ਕਿਰਪਾ ਕਰੋ, ਆਪਣੇ ਚਰਨਾਂ ਦਾ ਪਿਆਰ ਮਹਾਰਾਜ ਦਰੋਂ ਕਰੋ, ਸਾਨੂੰ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰੋ। हे ਗਰੀਬ ਨਵਾਜ ਸਤਿਗੁਰੂ ਜੀ, ਸਿੱਖੀ ਬਖਸ਼ੀ ਹੈ ਤੇ ਕਮਾਉਣ ਦਾ ਵੀ ਬਲ ਬਖਸ਼ੋ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਬਖਸ਼ਿਸ਼ ਕਰਨ। ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਵੱਜੀ ਵਧਾਈ ਮਨ ਸ਼ਾਂਤ ਆਈ, ਮਿਲਿਆ ਪੁਰਖ ਪਾਰੀ। ਬਿਨਵੰਤ ਨਾਨਕ ਸਿਮਰ ਹਰ ਹਰ, ਇੱਛ ਪੁੰਨੀ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।